ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਟਰੈਕਿੰਗ ਸਪੈਸ਼ਲ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰੋਇਡ ਦੇ ਰਾਹੀਂ ਘਰਾਂ 'ਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 7 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ ਦੇ ਲਈ, ਵਰਕਰ ਕੌਮ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ, ਨੰਬਰ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਅਤੇ ਹੋਰ ਮੇਕ ਮਾਡਲਸ ਦੇ ਡਰਾਈਵ ਐਂਡ ਰੀਫਰਜ਼ ਖਰੀਦ ਸਕਦੇ ਹੋ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ 909-786-8008 ਅਤੇ ਨਾਲ ਹੀ ਪੰਜਾਬੀ ਟਰੱਕਰਸ ਦੇ ਦੁਆਰਾ ਬਣਾਈ ਗਈ ਐਸੋਸੀਏਸ਼ਨ GoNAPTA.org, ਜਿਸ ਦੇ ਮੈਂਬਰ ਬਣਨ ਦੇ ਕਈ ਫਾਇਦੇ ਨੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ, ਰਮਨ ਸਿੰਘ ਜੀ। ਰਮਨ ਜੀ, ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਦੱਸਦੇ ਜਾਈਏ ਵੀ ਜਿਹੜਾ ਅੱਜ ਦਾ ਇਹ ਟਰੱਕਿੰਗ ਵੀਰਵਾਰ ਦਾ ਜਿਹੜਾ ਹੋਊਗਾ, ਇਹ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਆ ਉਸ ਦੇ ਵਿੱਚ ਜਿਹੜੀ ਉਹ ਗੱਲਬਾਤ ਆ ਉਹ ਕਰਾਂਗੇ। ਸੋ ਕਾਫੀ ਜਾਣੇ ਜਿਹੜੇ ਸਵਾਲ ਪੁੱਛਣਾ ਚਾਹੁੰਦੇ ਹੁੰਦੇ ਨੇ। ਸੋ ਵੀਕਡੇ ਦੇ ਵਿੱਚ ਇਸੇ ਕਰਕੇ ਜਿਹੜਾ ਆ ਇਸ ਪ੍ਰੋਗਰਾਮ ਨੂੰ ਸ਼ਨੀਚਰਵਾਰ ਦੀ ਥਾਂ 'ਤੇ ਹੁਣ ਵੀਰਵਾਰ ਨੂੰ ਜਿਹੜਾ ਆ ਉਹ ਪੇਸ਼ ਕੀਤਾ ਜਾਇਆ ਕਰੇਗਾ। ਅਤੇ ਜਲਦੀ ਜਿਹੜੀਆਂ ਕੁਛ ਕੁ ਜਿਹੜੀਆਂ ਅਹਿਮ ਖਬਰਾਂ ਚੱਲ ਰਹੀਆਂ ਅਮਰੀਕਾ ਦੇ ਵਿੱਚ, ਉਸ ਤੋਂ ਬਾਅਦ ਕਰਕੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਟਰੱਕਿੰਗ ਦੀਆਂ ਜਿਹੜੀਆਂ ਇੰਡਸਟਰੀ ਦੀਆਂ ਨਿਊਜ਼ ਆ ਉਸ ਦੇ ਵੱਲ ਆਪਾਂ ਵੱਧਦੇ ਹਾਂ। ਅਤੇ ਜਿਹੜੀ ਜੇ ਸਭ ਤੋਂ ਪਹਿਲੀ ਖਬਰ ਵੱਲ ਕਰੀਏ, ਅਤੇ ਕੱਲ੍ਹ ਜਿਹੜਾ ਆ ਇੱਕ ਅਦਾਲਤ ਦੇ ਦੁਆਰਾ ਜਿਹੜੇ ਸੈਂਸਸ ਹੋਣ ਜਾ ਰਹੇ ਆ ਉਸ ਦੇ ਵਿੱਚ ਸਿਟੀਜ਼ਨਸ਼ਿਪ ਦੇ ਕੁਐਸਚਨ ਦੇ ਉੱਤੇ ਰੋਕ ਜਿਹੜੀ ਆ ਉਹ ਲਾ ਦਿੱਤੀ ਗਈ ਆ। ਸੋ ਅਦਾਲਤ ਨੇ ਜਿਹੜਾ ਟਰੰਪ ਪ੍ਰਸ਼ਾਸਨ ਉਹਨਾਂ ਨੂੰ ਇਹ ਕਿਹਾ ਆ ਵੀ ਜਿਹੜਾ ਸੈਂਸਸ ਦਾ ਮਰਦਮਸ਼ੁਮਾਰੀ ਆ ਉਸ ਦੇ ਵਿੱਚ ਸਿਟੀਜ਼ਨਸ਼ਿਪ ਵਾਲਾ ਜਿਹੜਾ ਸਵਾਲ ਆ ਉਹ ਨਹੀਂ ਪੁੱਛਿਆ ਜਾ ਸਕਦਾ। ਸੋ ਇਹ ਹੋ ਸਕਦਾ ਵੀ ਹੁਣ ਉਚਲੀ ਅਦਾਲਤ ਦੇ ਵਿੱਚ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਜਾਵੇ ਤਾਂ ਉੱਥੇ ਇਸ ਦੀ ਮਨਜ਼ੂਰੀ ਲੈਣ ਦੀ ਕੋਸ਼ਿਸ਼ ਉੱਥੇ ਕਰ ਸਕਦੇ ਨੇ ਜੀ। ਇਸੇ ਤਰ੍ਹਾਂ ਵਾਹਵਾਈ ਕੰਪਨੀ ਨੇ ਸੂ ਕੀਤਾ ਹੈਗਾ US ਕਾਂਗਰਸ ਨੂੰ। ਕਹਿੰਦੇ ਵੀ ਉਹਨਾਂ ਨੂੰ ਜਿਹੜਾ ਆਪਣਾ ਇਕਵਿਪਮੈਂਟ ਆ ਉਹ ਵੇਚਣ ਦੇ ਵਿੱਚ ਜਿਹੜਾ ਬੈਨ ਕੀਤਾ ਗਿਆ USA ਦੇ ਵਿੱਚ। US ਜਿਹੜੀ ਗਵਰਨਮੈਂਟ ਆ ਉਹ ਕਹਿੰਦੀ ਆ ਵੀ ਇਹ ਜਿਹੜੀ ਕੰਪਨੀ ਆ ਵਾਹਵਾਈ, ਇਹ ਚਾਈਨੀਜ਼ ਗਵਰਨਮੈਂਟ ਦੇ ਨਾਲ ਅਲਾਈਡ ਆ, ਅਤੇ ਜਿਹੜਾ ਇਕਵਿਪਮੈਂਟ ਇਹ ਸੈੱਲ ਕਰਦੀ USA ਦੇ ਵਿੱਚ ਉਹਨੂੰ ਅਮੈਰੀਕਨਜ਼ ਦੇ ਉੱਤੇ ਉਹ ਸਪਾਈ ਕਰਦੀ ਹੈਗੀ ਆ। ਅਤੇ ਉਹਨਾਂ ਦੇ ਪਿੱਛੇ ਜਿਹੇ CFO ਨੂੰ ਵੀ ਕੈਨੇਡੀਅਨ ਗਵਰਨਮੈਂਟ ਨੇ ਅਰੈਸਟ ਕੀਤਾ ਸੀ, ਜੋ ਕਿ ਉਸ ਮਾਲਕ ਦੀ ਜਿਹੜੀ ਉਹ ਕੁੜੀ ਸੀਗੀ ਉਸ ਜੀ। ਇਸੇ ਤਰੀਕੇ ਦੇ ਨਾਲ ਇੱਕ ਹੋਰ ਜਿਹੜੇ US ਸੁਪਰੀਮ ਕੋਰਟ ਦੇ ਵਿੱਚ ਇੱਕ ਉਹਨਾਂ ਨੇ ਕਹਿੰਦੇ ਵੀ ਇੱਕ ਸਾਫ਼ ਜਿਹੜਾ ਇੱਕ ਮੈਸੇਜ ਜਿਹੜਾ ਉਹ ਪੇਸ਼ ਕੀਤਾ ਆ ਵੀ ਜਿਹੜੀ ਵਰਲਡ ਬੈਂਕ ਹੈਗੀ ਆ, ਜਿਹੜੀ ਕਿ ਕਾਫੀ ਮੁਲਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਨ ਆ ਉਹ ਪ੍ਰਦਾਨ ਜਿਹੜੀ ਉਹ ਕਰਦੀ ਆ, ਅਤੇ ਜਿਹੜੀ ਅਮਰੀਕਨ ਸੁਪਰੀਮ ਕੋਰਟ ਹੈਗੀ ਆ ਉਸਨੇ ਇਹ ਰੂਲਿੰਗ ਜਿਹੜੀ ਦਿੱਤੀ ਆ ਵੀ ਜਿਹੜੀ ਵਰਲਡ ਬੈਂਕ ਆ ਉਸ ਨੂੰ ਸੂ ਕੀਤਾ ਜਾ ਸਕਦਾ ਆ। ਇੱਕ ਦੇ ਮੁਕਾਬਲੇ 7 ਜਿਹੜੇ ਜਸਟਿਸ ਹੈਗੇ ਨੇ US ਸੁਪਰੀਮ ਕੋਰਟ ਦੇ, ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਹਾਮੀ ਜਿਹੜੀ ਉਹ ਭਰੀ ਆ ਵੀ ਜਿਹੜਾ ਵਰਲਡ ਬੈਂਕ ਆ ਉਸ ਨੂੰ ਸੂ ਕੀਤਾ ਜਾ ਸਕਦਾ ਆ। ਇਹ ਜਿਹੜਾ ਇੱਕ ਡਿਸੀਜਨ ਆ ਜਿਹੜਾ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਦੇ ਇੱਕ ਜਿਹੜਾ ਚੱਲ ਰਿਹਾ ਸੀ ਕੇਸ, ਉਸ ਦੇ ਮਾਮਲੇ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਅਮਰੀਕਾ ਦੇ ਨੇ ਜਿਹੜਾ ਉਹ ਸੁਣਾਇਆ ਸੀਗਾ ਜੀ। ਇਸੇ ਤਰ੍ਹਾਂ UN ਦੇ ਵਿੱਚ ਅੱਜ ਯੂਰਪੀਅਨ ਯੂਨੀਅਨ ਦੇ ਜਿਹੜੇ ਅੰਬੈਸਡਰ ਸੀ, ਉਹਨਾਂ ਨੇ ਸਾਊਦੀ ਅਰੇਬੀਆ ਨੂੰ ਜਿਹੜਾ ਕਾਫੀ ਝਿੜਕਾਂ ਪਾਈਆਂ ਪਈ ਜਿਹੜੇ ਤੁਸੀਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਆ ਉਹ ਬਹੁਤ ਜ਼ਿਆਦਾ ਕਰ ਰਹੇ ਹੈਗੇ ਆ। 36 ਕੰਟਰੀਆਂ ਇਹਦੇ ਵਿੱਚ ਆਈਆਂ ਹੈਗੀਆਂ ਜਿੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈਗੀ ਆ, ਅਤੇ ਸਾਊਦੀ ਅਰੇਬੀਆ ਲਗਭਗ ਸਾਰਿਆਂ ਤੋਂ ਉੱਤੇ ਆ ਇਹਦੇ 'ਚ। ਬਿਲਕੁਲ। ਅਤੇ ਹੈਰਾਨੀ ਵਾਲੀ ਗੱਲ ਸੀਗੀ ਵੀ ਇਹਨਾਂ ਦਾ ਨਾਂ ਤਾਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਜਿਹੜਾ ਉਹ ਬਦਨਾਮ ਸੀਗਾ, ਅਤੇ ਇਹਨਾਂ ਨੂੰ ਇਨਫੈਕਟ ਹਿਊਮਨ ਰਾਈਟ ਦੀ ਇਸ ਕਮੇਟੀ ਦੇ ਵਿੱਚ ਚੇਅਰ ਜਿਹੜੀ ਉਹ ਮਿਲੀ ਹੋਈ ਸੀ, ਜਦ ਕਿ ਉਹਨਾਂ 'ਤੇ ਅਜਿਹੇ ਜਿਹੜੇ ਦੋਸ਼ ਆ ਉਹ ਗੰਭੀਰ ਰੂਪ ਦੇ ਵਿੱਚ ਲੱਗਦੇ ਰਹੇ ਨੇ। ਅਗਲੇ ਜਿਹੜੀ ਗੱਲ ਆ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਦੇ ਹਾਂ। ਨਾਰਥ ਕੋਰੀਆ ਦੇ ਖਿਲਾਫ ਕੱਲ੍ਹ ਜਿਹੜਾ ਸਾਊਥ ਕੋਰੀਆ ਨੇ ਜਿਹੜਾ ਉਹ ਆਖਿਆ ਸੀਗਾ
ਵੀ ਇਹਨਾਂ ਨੇ ਦੁਬਾਰਾ ਆਪਣੀ ਜਿਹੜੀ ਉਸ ਮਿਜ਼ਾਈਲਾਂ ਦੇ ਉੱਤੇ ਕੰਮ ਕਰਨਾ, ਪਰਮਾਣੂ ਮਿਜ਼ਾਈਲਾਂ ਦੇ ਉੱਤੇ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਆ। ਅਤੇ ਉਧਰ ਨਾਰਥ ਕੋਰੀਆ ਨੇ ਜਿਹੜਾ ਇੱਕ ਬਿਆਨ ਦਿੱਤਾ ਵੀ US ਅਤੇ ਸਾਊਥ ਕੋਰੀਆ ਦੀਆਂ ਜਿਹੜੀਆਂ ਮਿਲਟਰੀ ਐਕਸਰਸਾਈਜ਼ਜ਼ ਜਿਹੜੀਆਂ ਹੋ ਰਹੀਆਂ ਆ, ਪਹਿਲਾਂ ਹੁੰਦੀਆਂ ਸੀਗੀਆਂ, ਰਾਸ਼ਟਰਪਤੀ ਟਰੰਪ ਨੇ ਕਾਫੀ ਜਿਹੜਾ ਆ ਉਸ ਨੂੰ ਘਟਾ ਦਿੱਤਾ ਆ। ਅਤੇ ਨਾਰਥ ਕੋਰੀਆ ਨੇ ਉਹਨਾਂ ਨੂੰ ਵੀ ਜਿਹੜੀਆਂ ਡਿਨਾਊਂਸ ਕੀਤਾ ਹੈ ਵੀ ਅਜੇ ਵੀ ਜਿਹੜੀਆਂ ਬਹੁਤ ਜ਼ਿਆਦੀਆਂ ਆ ਉਹ ਲਗਾਤਾਰ ਮਿਲਟਰੀ ਐਕਸਰਸਾਈਜ਼, ਜੰਗੀ ਅਭਿਆਸ ਜਿਹੜੇ ਆ, ਫੌਜੀ ਅਭਿਆਸ ਜਿਹੜੇ ਉਹ ਲਗਾਤਾਰ ਕਰ ਰਹੇ ਨੇ। ਸੋ ਇਹ ਕਿਤੇ ਨਾ ਕਿਤੇ ਜਿਹੜਾ ਦੇਖਿਆ ਜਾ ਸਕਦਾ, ਅਤੇ ਅਮਰੀਕਾ ਅਤੇ ਨਾਰਥ ਕੋਰੀਆ ਦੇ ਵਿੱਚ ਜਿਹੜਾ ਇੱਕ ਸਵੀਟ ਟਾਈਮ ਸੀਗਾ ਉਹ ਕਿਤੇ ਨਾ ਕਿਤੇ ਖ਼ਤਮ ਹੁੰਦਾ ਨਜ਼ਰ ਆ ਰਿਹਾ ਆ। ਉਹ ਹੁਣ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਨਾਰਥ ਕੋਰੀਆ ਆ ਉਹ ਆਪਣੀ ਵਿਰੋਧਤਾ ਜਿਹੜੀ ਆ ਉਹ ਦਰਸਾ ਰਿਹਾ ਆ। ਉਹ ਚਾਹੁੰਦੇ ਸੀਗੇ ਵੀ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਜਿਹੜੀਆਂ ਆਰਥਿਕ ਰੋਕਾਂ ਆ ਇਸ ਸਮਿਟ ਦੇ ਕਰਕੇ ਜਿਹੜੀਆਂ ਉਹ ਹਟਾ ਦਿੱਤੀਆਂ ਜਾਣ, ਪਰ ਜਿਹੜੇ ਆ ਉਹ ਅਮਰੀਕਾ ਵਾਲੇ ਇਸ ਚੀਜ਼ ਨੂੰ ਜਿਹੜਾ ਉਹ ਮੰਨੇ ਨਹੀਂ, ਕਿਉਂਕਿ ਉਹ ਕਹਿੰਦੇ ਸੀ ਵੀ ਉਹਨਾਂ ਨੇ ਆਪਣਾ ਪੂਰਾ ਜਿਹੜਾ ਨਿਊਕਲੀਅਰ ਪਰਮਾਣੂ ਪ੍ਰੋਗਰਾਮ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਪਹਿਲਾਂ ਠੱਪ ਕਰਨ, ਬੰਦ ਕਰਨ, ਫਿਰ ਹੀ ਜਿਹੜੀ ਆਰਥਿਕ ਰੋਕਾਂ ਉਹਨਾਂ ਤੋਂ ਹਟਾਈਆਂ ਜਾਣਗੀਆਂ। ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਮੌਸਮ ਹਜੇ ਵੀ ਖਰਾਬ ਚੱਲ ਰਿਹਾ, ਕਈ ਏਰੀਏ ਦੇ ਵਿੱਚ ਜਿਹੜੇ ਫਲੱਡ ਚੱਲ ਰਹੇ ਹੈਗੇ ਆ, ਖਾਸ ਕਰਕੇ ਰਸ਼ੀਅਨ ਰਿਵਰ, ਅਤੇ ਸਨੋ ਵੀ ਬਹੁਤ ਜ਼ਿਆਦਾ ਏਰੀਏ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਮਾਤਰਾ 'ਚ ਪਈ ਹੈਗੀ ਆ। ਸਿਆਰਾ ਨਵਾਡਾ ਏਰੀਆ ਦੇ ਵਿੱਚ ਸਨੋ ਕਹਿੰਦੇ ਕਾਫੀ ਪਈ ਹੈਗੀ ਆ। ਸੋ ਡਰਾਊਟ ਇੱਕ ਤਰ੍ਹਾਂ ਦੇ ਨਾਲ ਕੈਲੀਫੋਰਨੀਆ 'ਚ ਚੱਕ ਹੋ ਗਿਆ ਆ, ਪਰ ਫਲੱਡਿੰਗ ਬਹੁਤ ਸਾਰੇ ਏਰੀਏ 'ਚ ਹੋ ਰਹੀ ਹੈਗੀ ਆ। ਇੱਕ ਜਿਹੜੀ ਇੱਥੇ ਬੜੀ ਜਿਹੜੀ ਸੋਚਣ ਵਾਲੀ ਵੀ ਅਤੇ ਇੱਕ ਸਵਾਲ ਵੀ ਜਿਹੜਾ ਹੈਗਾ ਵੀ ਇਨਫਰਾਸਟਰਕਚਰ ਕੀ ਆ, ਵੀ ਇੰਨਾ ਜ਼ਿਆਦਾ ਹੁਣ ਦੇਖੋ ਮੀਂਹ ਪਿਆ ਆ, ਟ੍ਰਿਲੀਅਨਸ ਆਫ ਗੈਲਨਸ ਆਫ ਜਿਹੜਾ ਪਾਣੀ ਆ ਉਹ ਜਿਹੜਾ ਆ ਉਹ ਵਾਸ਼ ਹੋ ਕੇ ਉਹ ਸਾਰੇ ਦਾ ਸਾਰਾ ਜਿਹੜਾ ਆ ਮਹਾਸਾਗਰਾਂ ਦੇ ਵਿੱਚ, ਸਮੁੰਦਰ ਦੇ ਵਿੱਚ ਜਾ ਪਿਆ ਆ। ਵੀ ਜਦ ਕਿ ਵਾਟਰ ਸੇਵਿੰਗ ਰੈਜ਼ਰਵਾਇਰਸ ਜਿਹੜੇ ਆ ਉਹਨਾਂ ਉੱਤੇ ਕਿਸੇ ਤਰੀਕੇ ਦਾ ਕੰਮ ਜਿਹੜਾ ਆ ਉਹ ਨਹੀਂ ਹੋਇਆ। ਵੀ ਕੈਲੀਫੋਰਨੀਆ ਦੇ ਵਿੱਚ ਜਦ ਕਿ ਇਹ ਇੱਕ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ ਵੀ ਜੇ ਇੱਕ ਦੋ ਸੀਜ਼ਨ ਮੀਂਹ ਦੇ ਜਿਹੜੇ ਚੰਗੇ ਨਾ ਪੈਣ ਅਤੇ ਸੋਕੇ ਵੱਲ ਜਿਹੜਾ ਕੰਮ ਵੱਧ ਜਾਂਦਾ ਆ। ਫਿਰ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੇ ਹੁੰਦੇ ਵੀ ਪਾਣੀ ਬਚਾਓ, ਇਹ ਕਰੋ, ਨਹੀਂ ਤਾਂ ਫਾਈਨ ਕਰਾਂਗੇ, ਇਹ ਕਰਾਂਗੇ, ਵੀ ਉਹ ਸਾਰਾ ਕੁਛ ਤਾਂ ਚਲੋ ਠੀਕ ਆ, ਲੋਕਾਂ ਨੂੰ ਤੁਸੀਂ ਦੱਸ ਰਹੇ ਹੋ, ਪਰ ਐਜ਼ ਏ ਸਰਕਾਰ ਜਿਹੜੀ ਇੱਥੇ ਦੀ ਡੈਮੋਕ੍ਰੇਟ ਜਿਹੜੀ ਸਰਕਾਰ ਚੱਲ ਰਹੀ ਆ, ਗਵਰਨਰ ਜਿਹੜੇ ਹੈਗੇ ਨੇ, ਵੀ ਉਹ ਪਾਣੀ ਦੇ ਇਨਫਰਾਸਟਰਕਚਰ ਨੂੰ ਗੁੱਡ ਕਰਨ ਦੇ ਲਈ ਉਹ ਕੀ ਕਰ ਰਹੇ ਨੇ। ਫਿਰ ਬਹੁਤ ਸਾਰੇ ਲੋਕ ਐਗਰੀਕਲਚਰ ਵਾਲਿਆਂ ਦੇ, ਖੇਤੀਬਾੜੀ ਵਾਲਿਆਂ ਦੇ ਖਿਲਾਫ ਹੋ ਜਾਂਦੇ ਵੀ ਨਹੀਂ ਜੀ ਇਹ ਤਾਂ ਪਾਣੀ ਬਹੁਤ ਵੇਸਟ ਕਰਦੇ, ਪਰ ਇਹ ਨਹੀਂ ਸੋਚਦੇ ਵੀ ਜੇ ਖੇਤੀਬਾੜੀ ਵਾਲੇ ਪਾਣੀ ਨਹੀਂ ਵਰਤਣਗੇ, ਇਰੀਗੇਸ਼ਨ ਨਹੀਂ ਕਰਨਗੇ, ਸਿੰਜਾਈ ਨਹੀਂ ਕਰਨਗੇ, ਤਾਂ ਫਿਰ ਰੋਟੀ ਪਾਣੀ ਕਿੱਥੋਂ ਖਾਣਾ ਹੈ ਭਾਈ। ਵੀ ਕੈਲੀਫੋਰਨੀਆ ਹੀ ਤਾਂ ਮੇਨ ਇੱਕ ਹਿਸਾਬ ਦੇ ਨਾਲ ਹੱਬ ਹੈਗਾ ਆ ਪੂਰੇ ਅਮਰੀਕਾ ਦਾ, ਜਿੱਥੇ ਸਭ ਤੋਂ ਜ਼ਿਆਦਾ ਪ੍ਰੋਡਿਊਸ ਜਿਹੜਾ ਹੁੰਦਾ ਆ। ਅਤੇ ਜੇ ਇੱਥੇ ਦੇ ਕਿਸਾਨ ਦਾ ਤੁਸੀਂ ਪਾਣੀ ਰੋਕੋਗੇ, ਇਰੀਗੇਸ਼ਨ ਵੱਲ ਉਹਦਾ ਧਿਆਨ ਤੁਸੀਂ ਉਹ ਤੋਂ ਪਾਣੀ ਉਹਦਾ ਘਟੋਗੇ, ਤਾਂ ਫਿਰ ਖਾਣਾ ਕੀ ਅਤੇ ਪੀਣਾ ਕੀ ਆ। ਸੋ ਇਹ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਆ ਵੀ ਹੁਣ ਜਿਹੜੇ ਇਸ ਸੀਜ਼ਨ ਦੇ ਵਿੱਚ ਜਿੰਨਾ ਮੀਂਹ ਪਿਆ ਆ, ਵੀ ਇਹ ਇੰਨਾ ਪਾਣੀ ਜਿਹੜਾ ਆ ਵੇਸਟ ਜਿਹੜਾ ਕਿਉਂ ਹੋ ਰਿਹਾ, ਵੀ ਇਸ ਨੂੰ ਕਿਤੇ ਰੋਕਣ ਦੀ ਕੋਈ ਰੈਜ਼ਰਵਾਇਰ ਇੱਦਾਂ ਦੇ ਜਿਹੜੇ ਬਣਾਉਣ ਵੱਲ ਨੂੰ ਕਿਉਂ ਜਿਹੜੀ ਤਰਜੀਹ ਉਹ ਨਹੀਂ ਦਿੱਤੀ ਜਾ ਰਹੀ। ਪਿਛਲੇ ਕਈ ਦਿਨਾਂ ਤੋਂ ਜਿਹੜੀ ਕਾਂਗਰਸ ਵੂਮਨ ਓਮਾਰ ਹੈਗੀ ਆ, ਉਹਦੇ ਅਗੇਂਸਟ ਕਾਫੀ ਜਿਹੜਾ ਪ੍ਰਚਾਰ ਚੱਲ ਰਿਹਾ, ਕਿਉਂਕਿ ਉਹਨਾਂ ਨੇ ਆਪਣੇ 2-3 ਬਿਆਨ ਦਿੱਤੇ ਹੈਗੇ ਆ ਜਿਹੜੇ ਵੀ US ਆ ਉਹ ਇਜ਼ਰਾਈਲ ਦੀ ਸਪੋਰਟ ਕਰ ਰਿਹਾ ਹੈਗਾ, ਅਤੇ ਕਹਿੰਦੇ ਭਈ ਐਂਟੀ ਸੈਮਿਟਿਜ਼ਮ ਇਹ ਰਿਮਾਰਕਸ ਹੈਗੇ ਆ, ਇਹ ਹੇਟ ਹੈਗੀ ਆ। ਸੋ ਬਹੁਤ ਜ਼ਿਆਦਾ ਰੌਲਾ ਪਿਆ, ਅਤੇ ਪਰ ਸਟਿਲ ਜਿਹੜੇ ਕਮਲਾ ਹੈਰਿਸ, ਬਰਨੀ ਸੈਂਡਰਸ ਅਤੇ ਐਲਿਜ਼ਾਬੈਥ ਵਾਰਨ, ਤਿੰਨੇ ਜਿਹੜੇ ਆ ਉਸ ਬੀਬੀ ਦੇ ਹੱਕ ਦੇ ਵਿੱਚ ਆਏ ਆ। ਵੀ ਕਿਸੇ ਮੁਲਕ ਨੂੰ ਕ੍ਰਿਟੀਸਾਈਜ਼ ਕਰਨਾ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨਾਂ ਨੂੰ ਹੇਟ ਕਰਦੇ ਹੈਗੇ। ਬਰਨੀ ਸੈਂਡਰਸ ਤਾਂ ਓਪਨਲੀ ਆਇਆ, ਕਹਿੰਦਾ ਵੀ ਉੱਥੇ ਦੀ ਜਿਹੜਾ ਨੈਤਨਯਾਹੂ ਆ ਉਹ ਇੱਕ ਤਰ੍ਹਾਂ ਨਾਲ ਪੂਰਾ ਰੈਡੀਕਲ ਬੰਦਾ ਹੈਗਾ ਆ, ਉਹਦੇ ਅਗੇਂਸਟ ਜੇ ਕੋਈ ਬੋਲਦਾ ਤਾਂ ਕੋਈ ਰੋਂਗ ਨਹੀਂ। ਸੋ ਅੱਜ ਹੋ ਸਕਦਾ ਕਹਿੰਦੇ ਵੀ ਇੱਦਾਂ ਦਾ ਜਿਹੜਾ ਹਾਊਸ ਦੇ ਵਿੱਚ ਬਿੱਲ ਲਿਆਂਦਾ ਜਾਵੇ ਜਿਹਦੇ 'ਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੇਟ ਆ ਉਹਨੂੰ ਡਿਨਾਊਂਸ ਕੀਤਾ ਜਾਵੇ, ਚਾਹੇ ਉਹ ਕਿਸੇ ਵੀ ਧਰਮ ਜਾਂ ਕਿਸੇ ਵੀ ਮੁਲਕ ਦੇ ਅਗੇਂਸਟ ਹੋਵੇ। ਜੀ ਜੀ। ਅਤੇ ਆਓ ਹੁਣ ਆਪਾਂ ਜਿਹੜੀਆਂ ਟਰੱਕਿੰਗ ਇੰਡਸਟਰੀ ਦੀਆਂ ਜਿਹੜੀਆਂ ਖਬਰਾਂ ਹੈ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅਤੇ ਰਮਨ ਜੀ, ਇਸ ਟਾਈਮ ਤੁਸੀਂ ਵੀ ਜਿਹੜੇ ਉਹ ਸੈਕਰਾਮੈਂਟੋ ਦੇ ਵਿੱਚ ਜਿਹੜੇ ਉਹ ਜਾ ਰਹੇ ਹੋ, ਅਤੇ ਜਿਹੜਾ WTO 1099 ਦਾ ਜਿਹੜਾ ਡਾਇਨਾਮਿਕਸ ਦਾ ਜਿਹੜਾ ਡਿਸੀਜਨ ਆ, ਜਿਹੜਾ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਜਿਹੜੇ ਕੁਛ ਮਹੀਨੇ ਪਹਿਲਾਂ ਜਿਹੜਾ ਉਹ ਦਿੱਤਾ ਸੀਗਾ, ਉਸ ਨੂੰ ਲੈ ਕੇ ਕਾਫੀ ਜਿਹੜੀ ਹਫੜਾ ਦਫੜੀ ਵੀ ਆ, ਕਈ ਤਰ੍ਹਾਂ ਦੀ ਨੈਗੋਸੀਏਸ਼ਨ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਖਾਸ ਕਰਕੇ ਉਹ ਲੋਕ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਆਪਣੇ ਆਪ ਨੂੰ ਖਵਾਉਂਦੇ ਆ,
ਤੇ ਪਰ ਉਹ ਹੁਣ ਇਸ ਡਿਸੀਜਨ ਤੋਂ ਬਾਅਦ ਦੇ ਵਿੱਚ ਇਸ ਭੰਬਲ ਭੂਸੇ 'ਚ ਆ ਵੀ ਅਸੀਂ 1099 ਦੇ ਅਧੀਨ ਆਉਂਦੇ ਹਾਂ, W2 ਦੇ ਨਾਲ ਆਉਂਦੇ ਹਾਂ, ਅਤੇ ਟਰੱਕਿੰਗ ਦੇ ਉੱਤੇ ਦਾ ਕਿਤੇ ਨਾ ਕਿਤੇ ਕਾਫੀ ਵੱਡਾ ਅਸਰ ਆ, ਖਾਸ ਕਰਕੇ ਜਿਹੜੇ ਓਨਰ ਓਪਰੇਟਰ ਆ, ਕੋਈ ਬ੍ਰੋਕਰ ਲਈ ਕੰਮ ਕਰ ਰਿਹਾ, ਕੋਈ ਕੰਪਨੀ ਦੇ ਲਈ ਕੰਮ ਕਰ ਰਿਹਾ ਆ, ਵੀ ਉਹ ਕਿਸ ਤਰੀਕੇ ਦੇ ਨਾਲ W2 ਲੈ ਸਕਦੇ ਆ, 1099 ਦੇ ਉੱਤੇ ਚੱਲ ਸਕਦੇ, ਕੀ ਚੱਲ ਸਕਦੇ ਆ। ਸੋ ਲੇਟੈਸਟ ਅਪਡੇਟ ਜਿਹੜੀ ਕੀ ਹੈਗੀ ਆ, ਤੁਸੀਂ ਕੁਛ ਵੀਕ ਪਹਿਲਾਂ ਤੁਹਾਡੀ ਉੱਥੇ ਦੇ ਕਈ ਰਿਪਰੈਜ਼ੈਂਟੇਟਿਵ ਦੇ ਨਾਲ ਜਿਹੜੀ ਗੱਲਬਾਤ ਵੀ ਜਿਹੜੀ ਆ ਉੱਥੇ ਹੋਈ ਸੀਗੀ, ਸੋ ਕੀ ਅਪਡੇਟ ਹੈਗੀ ਇਸ ਦੇ ਉੱਤੇ? ਬਿਲਕੁਲ ਜੀ, ਅੱਜ ਵੀ ਆਪਣੀ 11 ਵਜੇ ਪਹਿਲੀ ਅਪਾਇੰਟਮੈਂਟ ਹੈਗੀ ਆ ਇੱਥੇ ਸੈਕਰਾਮੈਂਟੋ। ਐਸ਼ ਕਾਲਰਾ ਹੋਣੀ ਜਿਹੜੇ ਆਪਣੇ ਸੈਨੇਟ ਤੋਂ ਅਸੈਂਬਲੀਮੈਨ ਹੈਗੇ, ਉਹਨਾਂ ਦੇ ਨਾਲ ਆਪਣੀ ਜਿਹੜੀ ਅਪਾਇੰਟਮੈਂਟ ਹੈਗੀ ਆ 11 ਵਜੇ। ਸੋ ਉੱਥੇ ਸਾਰੀ ਟੀਮ ਨੇ, ਸਾਰੇ ਜਿਹੜੇ ਬੰਦੇ ਆ ਰਹੇ ਆ ਔਰ ਉਹਨਾਂ ਨੇ ਮਿਲਣਾ ਆ ਉਹਨਾਂ ਨੂੰ। ਤੇ ਜਿਹੜਾ ਲੇਟੈਸਟ ਅਪਡੇਟ ਇਹ ਹੈਗਾ ਕਿ ਇਸ ਵੇਲੇ ਜਿਹੜਾ ਆਪਣਾ ਬਹੁਤ ਜਿਹੜਾ ਸਿਸਟਮ ਵਿਗੜਿਆ ਹੋਇਆ ਰਾਜਕਰਨ, ਕਿ ਜਿਹੜਾ ਸਿਸਟਮ ਹੈ ਨਾ ਕਿ ਆਪਣੇ ਬੜੀ ਮੱਚ ਆਪਣੀ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਤਾਂ ਕਰਦਾ ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਇਹ ਸਿਸਟਮ ਬਾਹਰ ਜਿਹੜਾ ਵਿਗੜਿਆ ਹੋਇਆ ਔਰ ਅਸੀਂ ਬਹੁਤ ਮਿਸਯੂਜ਼ ਕੀਤਾ ਇਸ ਸਿਸਟਮ ਨੂੰ ਜੀ। ਸੋ ਹੁਣ ਇਹ ਜਿਹੜਾ ਸਿਸਟਮ ਹੈਗਾ ਆ, ਇਹ ਕਹਿੰਦੇ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਕਿ ਗਵਰਨਮੈਂਟ ਹੌਲੀ ਹੌਲੀ ਕੈਚਅਪ ਹੋ ਜਾਂਦੀ ਆ, ਹੌਲੀ ਹੌਲੀ ਉਹ ਮਤਲਬ ਸਪੀਡ ਫੜ ਲੈਂਦੀ ਆ, ਤੁਹਾਡੇ ਨਾਲ ਰਲ ਜਾਂਦੀ ਆ ਜੀ। ਸੋ ਇਹ ਜਿਹੜੀ ਕਾਫੀ ਦੇਰ ਤੋਂ ਇਹ ਜਿਹੜਾ, ਔਰ ਇਹ ਅੱਜ ਦਾ ਨਹੀਂ, ਬੜੀ ਦੇਰ ਦਾ ਇਹ ਸਟਰਗਲ ਚੱਲਦੀ ਆ ਰਹੀ ਹੈ ਕਿ ਜਿਹੜਾ ਇੰਪਲੋਈ ਹੈਗਾ ਜਾਂ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਉਹਨੂੰ ਕਿੱਦਾਂ ਡਿਫਰੈਂਸ਼ੀਏਟ ਕੀਤਾ ਜਾਵੇ ਵੀ ਇਹ ਇੰਪਲੋਈ ਆ ਜਾਂ ਇਹ ਇੰਡੀਪੈਂਡੈਂਟ ਕਾਂਟਰੈਕਟਰ ਹੈ। ਸੋ ਇਸ ਮਸਲੇ ਤੇ ਇਹ ਜਿਹੜਾ ਸੀਗਾ ਲਾਸਟ ਈਅਰ April ਦੇ ਵਿੱਚ ਜਦੋਂ ਇਹ ਡਿਸੀਜਨ ਆਇਆ, ਡਾਇਨਾਮਿਕਸ ਕੰਪਨੀ ਦੇ ਨਾਲ ਜਿਹੜਾ ਕੇਸ ਚੱਲਦਾ ਪਿਆ ਸੀਗਾ ਇੰਪਲੋਈਜ਼ ਦਾ, ਉਹਨਾਂ ਦਾ ਉਹ 'ਚ ਡਿਸੀਜਨ ਆਇਆ। ਤੇ ਉਹਦੇ ਵਿੱਚ ਡਿਸੀਜਨ ਆਉਣ ਦੇ ਨਾਲ ਜਦੋਂ ਉੱਥੇ ਉਹਨਾਂ ਨੇ ਪੁੱਛਿਆ ਜੱਜ ਕੋਲੋਂ ਵੀ ਅਸੀਂ ਕਿੱਦਾਂ ਡਿਫਰੈਂਸ਼ੀਏਟ ਕਰੀਏ ਜਾਂ ਕਿੱਦਾਂ ਅਸੀਂ ਇਹਨੂੰ ਇਹ ਕਰੀਏ ਵੀ ਇਹ ਇੰਪਲੋਈ ਆ ਜਾਂ ਇਹ ਆਪਣਾ 1099 ਆ, ਕਾਂਟਰੈਕਟਰ ਹੈ। ਸੋ ਉਸ ਫੈਸਲੇ ਦੇ ਵਿੱਚ ਉਹ ਇੱਕ ਉਹਨਾਂ ਨੇ ਇੱਕ ਗਾਈਡਲਾਈਨਸ ਇਸ਼ੂ ਕਰਤੀਆਂ ਕਿ ਤੁਸੀਂ ABC ਟੈਸਟ ਜਿਹੜਾ ਆ ਇਹ ਯੂਜ਼ ਕਰੋ। ਜੇ ਇਹ ਜਿਹੜੀਆਂ ABC 3 ਚੀਜ਼ਾਂ, ਤਿੰਨ ਜਿਹੜੀਆਂ ਤੁਹਾਨੂੰ ਦਿੱਤੀਆਂ ਕੰਡੀਸ਼ਨਸ, ਜੇ ਇਹਨਾਂ ਕੰਡੀਸ਼ਨਸ ਤੇ ਉਹ ਪੂਰਾ ਉਤਰਦਾ ਆ ਤੇ ਉਹ ਇੰਡੀਪੈਂਡੈਂਟ ਕਾਂਟਰੈਕਟਰ ਆ। ਜੇ ਇਹਨਾਂ ਦੇ ਵਿੱਚੋਂ ਇੱਕ 'ਚ ਵੀ ਉਹ ਪੂਰਾ ਨਹੀਂ ਉਤਰਦਾ ਤੇ ਉਹ ਇੰਡੀਪੈਂਡੈਂਟ ਕਾਂਟਰੈਕਟਰ ਨਹੀਂ ਗਾ ਜੀ। ਸੋ ਇਹ ਜਿਹੜੀ ਔਰ ਬਰਡਨ ਜਿਹੜਾ ਸੀ ਇਹ ਪਾਤਾ ਹਾਇਰਿੰਗ ਕੰਪਨੀ ਤੇ, ਜਿਹੜੀ ਹਾਇਰ ਕਰ ਰਹੀ ਹੈ ਕੰਪਨੀ, ਉੱਤੇ ਬਰਡਨ ਆ ਇਸ ਚੀਜ਼ ਨੂੰ ਮੇਕ ਸ਼ੋਰ ਕਰਨ ਦਾ ਵੀ ਉਹਨਾਂ ਦੀ ਜਿਹੜਾ ਵੀ ਤੁਸੀਂ ਬੰਦਾ ਹਾਇਰ ਕਰ ਰਿਹਾ ਉਹਨੂੰ ਸਹੀ ਕੈਟੇਗਰੀ ਜਿਹੜੀ ਆ ਕਰਨੀ, ਉਹ ਤੁਹਾਡੇ ਤੇ ਬਰਡਨ ਆ। ਸੋ ਜ਼ਿੰਮੇਵਾਰੀ ਹੋ ਗਈ ਤੁਹਾਡੀ। ਸੋ ਹੁਣ ਸਿਚੁਏਸ਼ਨ ਇਹ ਬਣ ਗਈ ਕਿ ਜਿਹੜੀ ਉਹਦੇ ਵਿੱਚ ਸੈਕਸ਼ਨ B ਆ ABC ਟੈਸਟ ਦੇ ਵਿੱਚ, ਜਿਹੜਾ ਸੈਕਸ਼ਨ B ਆ, ਇਹ ਇਸ ਤੋਂ ਪਹਿਲਾਂ ਜਿਹੜਾ ABC ਟੈਸਟ ਸੀ, ਇਸ ਤੋਂ ਪਹਿਲਾਂ ਬੋਰੇਲੋ ਟੈਸਟ ਹੁੰਦਾ ਸੀ। ਸੋ ਅਸੀਂ ਬੇਸਿਕਲੀ ਜਿਹੜਾ ਕੰਮ ਸਾਡੀਆਂ ਬਹੁਤ ਕੰਪਨੀਆਂ ਕਰ ਰਹੀਆਂ, ਅਸੀਂ ਉਹਦੇ ਬੋਰੇਲੋ ਟੈਸਟ ਦੇ ਅਕੋਰਡਿੰਗ ਵੀ ਅਸੀਂ ਗਲਤ ਕਰ ਰਹੇ ਸੀਗੇ। ਤੇ ਉਹ ਹੁਣ ਤੇ ਬਿਲਕੁਲ ABC ਟੈਸਟ ਦੇ ਅਕੋਰਡਿੰਗ ਤਾਂ ਬਿਲਕੁਲ ਹੀ ਗਲਤ ਹੋ ਗਿਆ ਨਾ ਜਿਹੜਾ ਕੰਮ। ਅੱਗੇ ਥੋੜਾ ਬਹੁਤ ਆਪਾਂ ਨੂੰ ਲੱਗਦਾ ਸੀ ਵੀ ਆਪਾਂ ਗਲਤ ਆ, ਸਹੀ ਆ, ਗਲਤ ਸਹੀ ਆ, ਪਰ ਹੁਣ ਉਹ ਟੋਟਲੀ ਗਲਤ ਹੋ ਗਿਆ। ਸੋ ਜਿਹੜਾ ਸੈਕਸ਼ਨ B ਆ, ਸੈਕਸ਼ਨ B ਇਹ ਕਹਿੰਦਾ ਕਿ ਹਾਇਰਿੰਗ ਐਂਟਿਟੀ ਜਿਹੜੀ ਆ, ਜਿਹੜੀ ਹਾਇਰ ਕਰਨ ਵਾਲੀ ਕੰਪਨੀ ਆ ਤੇ ਜਿਹਨੂੰ ਹਾਇਰ ਕੀਤਾ ਆ, ਉਹ ਦੋਨੋਂ ਜੇ ਸੇਮ ਲਾਈਨ ਆਫ ਬਿਜ਼ਨਸ ਦੇ ਵਿੱਚ ਹੈਗੇ ਆ ਤੇ ਉਹ W2 ਇੰਪਲੋਈ ਮੰਨਿਆ ਜਾਊਗਾ ਜੀ। ਹੁਣ ਉਹਦੇ ਵਿੱਚ ਸਿਚੁਏਸ਼ਨ ਕੀ ਖੜੀ ਹੋ ਗਈ ਕਿ ਆਪਣੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ, ਉਹਨਾਂ ਨੇ ਕੀ ਕੀਤਾ ਹੋਇਆ ਸੀਗਾ ਕਿ ਆਪਣੇ ਜਿਹੜੇ ਟਰੱਕ ਹੈਗੇ ਆ ਉਹਨਾਂ ਨੂੰ ਆਪਣੇ ਡਰਾਈਵਰਸ ਦੇ ਨਾਂ ਤੇ ਲੀਜ਼ ਆਊਟ ਕੀਤਾ ਸੀਗਾ ਜੀ। ਡਰਾਈਵਰ ਦੇ ਨਾਂ ਤੇ ਲੀਜ਼ ਆਊਟ ਕਰਤਾ, ਡਰਾਈਵਰ ਨੂੰ ਉਹਨੂੰ ਇੰਡੀਪੈਂਡੈਂਟ ਕਾਂਟਰੈਕਟਰ ਬਣਾਤਾ ਤੇ ਉਹਨੂੰ 1099 ਪੇ ਕਰਤਾ ਜੀ। ਹੁਣ ਉਹ ਜਿਹੜੀ ਆ ਅਕੋਰਡਿੰਗ ਟੂ ਇਹ B ਪ੍ਰੋਂਗ, ਉਹ ਜਿਹੜੀ ਆ ਕੈਟੇਗਰੀ ਉਹ ਖਤਮ ਹੋ ਗਈ ਵੀ ਉਹ ਕਹਿੰਦੇ ਵੀ ਨਹੀਂ, ਇਹ ਤੁਹਾਡਾ ਤੁਸੀਂ ਵੀ ਟਰੱਕ ਲੋਡ ਕਰਦੇ ਆ, ਇਹ ਵੀ ਟਰੱਕ ਲੋਡ ਕਰਦਾ ਆ, ਸੋ ਸੇਮ ਕਾਈਂਡ ਆਫ ਬਿਜ਼ਨਸ ਆ, ਦੋਨੋਂ ਜਣੇ ਸੇਮ ਲਾਈਨ ਆਫ ਬਿਜ਼ਨਸ 'ਚ ਆ, ਸੋ ਇਹ ਤੁਸੀਂ ਇਹਨੂੰ 1099 ਨਹੀਂ ਦੇ ਸਕਦੇ, ਤੁਹਾਨੂੰ ਇਹਨੂੰ W2 ਦੇਣਾ ਪੈਣਾ। ਹੁਣ ਇੱਥੇ ਆਣ ਕੇ ਜਿਹੜੀ ਸਾਡੀ ਥੋੜ੍ਹੀ ਫਾਈਟ ਹੈਗੀ ਆ, ਜਾਂ ਜਿਹੜੇ ਸਾਡੇ ਨਾਲ ਸਾਰੇ ਨੈਫਟਾ ਦੇ ਨਾਲ ਹੋਰ ਵੀ ਜਿਹੜੀਆਂ ਕੰਪਨੀਆਂ ਆਪਣੀਆਂ ਬੇ ਏਰੀਏ ਤੋਂ ਤੁਹਾਡੀਆਂ, ਮੈਕ ਟਰਾਂਸਪੋਰਟ ਹੈਗੀ ਆ, ਆਪਣੀ WD ਟਰਾਂਸਪੋਰਟ ਹੈਗੀ ਆ, ਕਾਫੀ ਜਿਹੜੀਆਂ ਕੰਪਨੀਆਂ ਇਕੱਠੀਆਂ ਹੋ ਕੇ ਇਹਨਾਂ ਨੇ ਸਾਰਾ ਕੁਛ ਕੀਤਾ। ਤੇ ਉਹਦੇ ਵਿੱਚ ਹੁਣ ਇਹ ਫਾਈਟ ਇਹ ਚੱਲ ਰਹੀ ਹੈ ਕਿ ਜਿਹੜੇ ਬੰਦੇ, ਜਿਹੜੀ ਕੰਪਨੀ ਇੰਡੀਪੈਂਡੈਂਟ ਓਨਰ ਆਪਰੇਟਰ ਆ ਔਰ ਉਹਦਾ ਆਪਣਾ ਟਰੱਕ ਆ, ਆਪਣਾ ਟ੍ਰੇਲਰ ਆ,
ਜੈਨੂਅਨਲੀ ਉਹਦੀ ਆਪਣੀ ਕੰਪਨੀ ਆ, ਉਹਦੇ ਆਪਣੇ ਟਰੱਕ ਤੇ ਆਪਣੇ ਸਟਿੱਕਰ ਲੱਗੇ ਆ ਔਰ ਆਪਣਾ ਉਹ ਟੈਕਸ ਪੇ ਕਰਦਾ, ਆਪਣੀ ਪੇਮੈਂਟ ਪੇ ਕਰਦਾ, ਸਾਰਾ ਕੁਛ ਟੋਟਲੀ ਇੰਡੀਪੈਂਡੈਂਟ ਆ। ਔਰ ਕਈਆਂ ਨੇ ਤੇ ਉਹ ਕਾਰਪੋਰੇਸ਼ਨ ਵੀ ਬਣਾਈ ਹੈ। ਸੋ ਜਿਹੜੇ ਉਹ ਬੰਦੇ ਮਲਟੀਪਲ ਬੰਦਿਆਂ ਲਈ ਕੰਮ ਕਰਦੇ ਆ। ਉਹ ਕਦੀ ਕਿਸੇ ਕੰਪਨੀ ਦਾ ਲੋਡ ਚੱਕਦੇ ਆ, ਕਦੀ ਕਿਸੇ ਦਾ ਚੱਕਦੇ ਆ, ਕਦੀ ਕਿਸੇ ਦਾ ਚੱਕਦੇ ਆ। ਤੇ ਉਹ ਕਿਸੇ ਕੰਪਨੀ ਦਾ ਇੰਪਲੋਈ ਕਿੱਦਾਂ ਹੋ ਸਕਦਾ? ਮਤਲਬ ਲੌਜਿਕ ਨਹੀਂ ਬਣਦਾ ਉਹਦਾ ਕਿ ਉਹ ਕਿਸੇ ਕੰਪਨੀ ਦਾ ਇੰਪਲੋਈ ਹੋਊਗਾ। ਜੇ ਉਹ ਮਹੀਨੇ ਦੇ ਵਿੱਚ 5 ਕੰਪਨੀਆਂ ਨਾਲ ਕੰਮ ਕਰਦਾ ਤੇ ਉਹ 5 ਕੰਪਨੀਆਂ ਦਾ ਇੰਪਲੋਈ ਤਾਂ ਹੋ ਨਹੀਂ ਸਕਦਾ। ਸੋ ਉਹ ਜਿਹੜੀ ਲੌਜਿਕ ਆ ਉਹ ਉਹਨਾਂ ਦੇ ਸਾਹਮਣੇ ਰੱਖ ਕੇ ਟਰਾਈ ਕਰ ਰਹੇ ਆ ਕਿ ਜਿਹੜੀ ਇਹ ਇੱਕ ਪੋਰਸ਼ਨ ਹੈਗਾ ਓਨਰ ਆਪਰੇਟਰਸ ਦਾ, ਇਹਨੂੰ ਕਾਰਵ ਆਊਟ ਕਰ ਦਿੱਤਾ ਜਾਵੇ, ਇਹਨੂੰ ਬਾਹਰ ਰੱਖ ਲਿਆ ਜਾਵੇ, ਇਹਨੂੰ ਐਗਜ਼ੰਪਟ ਕਰਤਾ ਜਾਵੇ। ਠੀਕ ਹੈ ਨਾ? ਸੋ ਇਹ ਜਿਹੜੀ ਚੀਜ਼ ਹੈ ਇਸ ਵੇਲੇ ਫਾਈਟ ਇਹ ਚੱਲ ਰਹੀ ਕਿ ਉਸ ਕੈਟੇਗਰੀ ਨੂੰ, ਉਸ ਜਿਹੜੇ ਉਹ ਪਰਟੀਕੂਲਰ ਬੰਦੇ ਹੈਗੇ ਜਿਨ੍ਹਾਂ ਕੋਲ MC ਨੰਬਰ ਹੈਗਾ, ਜਿਨ੍ਹਾਂ ਕੋਲ ਸਾਰਾ ਕੁਛ ਆਪਣਾ ਹੈਗੀ, ਅਥਾਰਟੀ ਹੈਗੀ ਆ, ਤੇ ਉਹ ਮਲਟੀਪਲ ਬੰਦਿਆਂ ਲਈ ਕੰਮ ਕਰਦੇ ਆ, ਉਹਨਾਂ ਨੂੰ ਇਹ ਚੋਂ ਕਾਰਵ ਆਊਟ ਕਰਤਾ ਜਾਵੇ। ਸੋ ਉਹ ਹੁਣ ਜਿਹੜਾ ਅਸੀਂ ਟਰਾਈ ਕਰ ਰਹੇ ਹਾਂ ਕਿ ਉਸ ਜਿਹੜਾ ਆਪਣਾ ਸੁਪੀਰੀਅਰ ਕੋਰਟ ਦਾ ਜਿਹੜਾ ਡਿਸੀਜਨ ਸੀਗਾ, ਕੈਲੀਫੋਰਨੀਆ ਸੁਪੀਰੀਅਰ ਕੋਰਟ ਦਾ LA ਤੋਂ, ਉਹ ਡਿਸੀਜਨ ਜਿਹੜਾ ਆ ਹੁਣ ਉਹਨੂੰ ਲੈਜਿਸਲੇਸ਼ਨ ਦੇ ਥਰੂ ਲਿਜਾ ਕੇ ਉਹਨੂੰ ਲਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਉਸ ਲਾਅ ਦੇ ਵਿੱਚ ਇਹ ਵਰਡਿੰਗ ਪਾਤੀ ਜਾਵੇ ਵੀ ਜਿਹੜੇ ਬੰਦੇ ਆਪਣਾ ਅਕਾਊਂਟ ਹੋਲਡਰ ਹੈਗੇ, MC ਅਕਾਊਂਟ ਹੋਲਡਰ ਹੈਗੇ, ਜਿਹੜੇ ਰੀਅਲ ਇੰਡੀਪੈਂਡੈਂਟ ਹੈਗੇ ਆ, ਉਹਨਾਂ ਨੂੰ ਇਹ ਚੋਂ ਕਾਰਵ ਆਊਟ ਕਰਤਾ ਜਾਵੇ। ਸੋ ਆਹ ਲੇਟੈਸਟ ਹੈਗਾ ਔਰ ਇਹਦੇ 'ਚ ਕਾਫੀ ਸਾਨੂੰ ਮਤਲਬ ਹੈਡਵਿੰਡ ਆ, ਕਹਿ ਲਓ ਵੀ ਕਾਫੀ ਜ਼ੋਰ ਜ਼ਬਰਦਸਤੀ ਦੂਜੇ ਬੰਨੇ ਹੋ ਰਹੀ ਆ, ਕਿਉਂਕਿ ਕਾਫੀ ਜਿਹੜੀ ਦੁਨੀਆ ਹੈਗੀ ਹੈ, ਕਾਫੀ ਜਿਹੜੇ ਟਰੱਕਰ ਹੈਗੇ ਆ ਜਿਹੜੇ ਕਿ ਐਕਚੁਅਲੀ ਕੰਮ ਕਰਦੇ ਆ ਕਿਸੇ ਦੇ, ਪਰ ਉਹਨਾਂ ਨੂੰ 1099 ਦਿੱਤਾ ਜਾ ਰਿਹਾ ਜਾਂ ਲੈ ਰਹੇ ਆ ਤੇ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਹੈਗਾ। ਉਹਨਾਂ ਨੂੰ ਕੋਈ ਉਹਨਾਂ ਦੀ ਕੋਈ ਵਰਕਰਸ ਕਾਂਪ ਜਾਂ ਉਹਨਾਂ ਦੀ ਕੋਈ ਹੈਲਥ ਕੇਅਰ ਜਾਂ ਉਹਨਾਂ ਦੀ ਕੋਈ ਵੀ ਉੱਦਾਂ ਦੇ ਬੈਨੀਫਿਟਸ ਹੈ ਨਹੀਂ ਉਹਨਾਂ ਦੇ ਕੋਲ। ਸੋ ਇੱਕ ਗਰੁੱਪ ਹੈਗਾ ਜਿਹੜਾ ਫਾਈਟ ਕਰ ਰਿਹਾ ਕਿ ਨਹੀਂ, ਇਹ ਚੀਜ਼ ਹੋਣੀ ਚਾਹੀਦੀ ਹੈ, ਸਾਨੂੰ ਸਾਡੇ ਪੂਰੇ ਬੈਨੀਫਿਟ ਮਿਲਣੇ ਚਾਹੀਦੇ ਆ, ਸਾਨੂੰ ਪੂਰਾ ਕੰਮ ਮਿਲਣਾ ਚਾਹੀਦਾ। ਸੋ ਇਹ ਜਦੋਜਹਿਦ ਚੱਲ ਰਹੀ ਆ ਹੁਣ ਇਸ ਵੇਲੇ ਵੀ ਇਹਨੂੰ ਕਿੱਦਾਂ ਜਿਹੜਾ ਆ ਹੱਲ ਕੀਤਾ ਜਾਵੇ। ਤੇ ਜਿਹੜੇ ਰੀਪ੍ਰੈਜ਼ੈਂਟੇਟਿਵਸ ਹੈਗੇ ਆ, ਜਿਹੜੇ ਵੀ ਤੁਹਾਡੇ ਇਲਾਕੇ ਦੇ ਵਿੱਚ ਹੈਗੇ ਆ ਜਾਂ ਤੁਹਾਡੇ ਕੋਲ ਕਲੋਜ਼ ਹੈਗੇ ਰੀਪ੍ਰੈਜ਼ੈਂਟੇਟਿਵ ਹੈਗੇ ਆ, ਉਹਨਾਂ ਦੀ ਜਲਦੀ ਆਪਾਂ ਲਿਸਟ ਵੀ ਜਾਰੀ ਕਰਾਂਗੇ ਸਾਰਿਆਂ ਨੂੰ, ਨਾਪਟਾ ਮੈਂਬਰਸ ਨੂੰ ਉਹਨਾਂ ਦੀ ਲਿਸਟ ਵੀ ਭੇਜਾਂਗੇ ਕਿ ਜੇ ਉਹ ਆਪਣੇ ਰੀਪ੍ਰੈਜ਼ੈਂਟੇਟਿਵ ਨੂੰ ਕਾਲ ਕਰਕੇ ਉਹਨਾਂ ਨੂੰ ਮਜਬੂਰ ਕਰਨ ਕਿ ਤੁਸੀਂ ਇਹ ਆ ਜਿਹੜੀ ਚੀਜ਼ ਆ ਇਸ ਚੀਜ਼ ਦਾ ਸਾਥ ਦਿਓ ਤਾਂ ਕਿ ਇਹ ਜਿਹੜੀ ਕਾਰਵ ਆਊਟ ਹੋ ਸਕੇ। ਸੋ ਜਿਹੜੇ ਲੀਸ ਆਊਟ ਕੀਤੇ ਹੋਏ ਆ ਜੀ ਇਸ ਵੇਲੇ, ਜਿਹੜੇ ਲੀਸ ਆਊਟ ਆ ਉਹਨਾਂ ਦੀ ਡੈਫੀਨੇਟਲੀ ਉਹ ਉਹਨਾਂ ਨੇ ਜਿਹੜਾ ਉਹ ਕਾਰਵ ਆਊਟ ਨਹੀਂ ਕਰਨੇ ਜਿਨ੍ਹਾਂ ਨੇ ਲੀਜ਼ ਆਊਟ ਕੀਤਾ ਹੈ। ਸੋ ਲੀਜ਼ ਆਪਸ਼ਨ ਜਿਹੜੀ ਆ ਉਹ ਇਸ ਵੇਲੇ ਉਹ ਜਿਹੜੇ ਲੀਜ਼ ਆਪਸ਼ਨ ਤੇ ਚੱਲ ਰਹੇ ਆ ਜਿੰਨੇ ਵੀ, ਉਹ ਪ੍ਰੋਬੇਬਲੀ 1099 ਦੇ ਅਧੀਨ ਆਉਣਗੇ। W2 ਦੇ ਅਧੀਨ ਜਿਹੜੇ ਉਹ ਆਉਣਗੇ। ਸੋ ਕਈ ਤਾਂ ਕੰਪਨੀਆਂ ਦੇ ਵਿੱਚ ਰਮਨ ਜੀ ਕੰਮ ਕਰਦੇ ਹੈਗੇ, ਇੱਕ ਟਰੱਕਿੰਗ ਕੰਪਨੀ ਲਈ ਡਰਾਈਵਰੀ ਆ, ਟਰੱਕ ਵੀ ਕੰਪਨੀ ਦਾ, ਉਹਨਾਂ ਨੂੰ ਵੀ 1099 ਮਿਲੀ ਜਾਂਦਾ। ਉਹ ਤਾਂ ਫਿਰ ਟੋਟਲੀ ਇਸ ਟਾਈਮ ਰੋਂਗ ਆ, ਰਾਈਟ? ਉਹ ਤਾਂ ਦੇਖੋ ਜੀ, ਉਹ ਤਾਂ ਪਹਿਲਾਂ ਵੀ 100% ਰੋਂਗ ਸੀਗਾ, ਹੁਣ ਤਾਂ 110% ਰੋਂਗ ਹੈਗਾ। ਮੈਨੂੰ ਰੀਸੈਂਟਲੀ ਕੱਲ ਐਕਚੁਅਲੀ ਨਾਪਤਾ ਦੇ ਵਿੱਚ ਵੀ ਮੈਨੂੰ ਕਾਲ ਆਈ, ਕੱਲ ਇੱਕ ਡਰਾਈਵਰ ਦੀ ਕਹਿੰਦਾ ਵੀ ਭਾਜੀ ਵੀ ਮੈਨੂੰ ਕੰਪਨੀ ਲੱਭ ਕੇ ਦਿਓ ਜਿਹੜੀ W2 ਦਿੰਦੀ ਆ, ਕਿਉਂਕਿ ਜਿੰਨੀਆਂ ਕੰਪਨੀਆਂ ਨੂੰ ਮੈਂ ਕਾਲ ਕੀਤੀ ਹੈ ਸਾਰੇ 1099 ਹੀ ਕਹਿੰਦੇ ਆ। ਤੇ ਹੁਣ ਇਹ ਵੀ ਹੈਰਾਨੀ ਵਾਲੀ ਗੱਲ ਹੈ ਜਦੋਂ ਤੁਹਾਨੂੰ ਏਦਾਂ ਦੀ ਕਾਲ ਆਉਂਦੀ ਹੈ ਵੀ ਮੈਂ ਤਾਂ W2 ਤੇ ਕੰਮ ਕਰਨ ਨੂੰ ਰੈਡੀ ਹੈਗਾ, ਪਰ ਕੰਪਨੀ ਨਹੀਂ ਅੱਗੇ W2 ਦੇ ਰਹੀ ਮੈਨੂੰ, ਉਹ ਕਹਿੰਦੀ ਤਾਂ 1099 ਹੀ ਦੇਣਾ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਜਿਹੜੇ ਗੱਲਾਂ ਹੈਗੀਆਂ ਇਹ ਜੈਨੂਇਨ ਹੈਗੀਆਂ। ਔਰ ਆਪਣੇ ਕਮਿਊਨਿਟੀ ਦੇ ਵਿੱਚ ਆਪਣੇ ਅਸੀਂ ਸਾਰਿਆਂ ਨੂੰ ਹੁਣ ਡੇ ਟੂ ਡੇ ਹਰ ਕੰਪਨੀ 'ਚ ਜਾਈਦਾ, ਸਾਰਿਆਂ ਨੂੰ ਇਹ ਸੁਜੈਸਟ ਕਰੀਦਾ ਵੀ ਭਾਈ ਥੋੜ੍ਹਾ ਜਿਹਾ ਸੁਧਰ ਜਾਓ, ਮਤਲਬ ਕਿ ਲਾਈਨ ਤੇ ਆਉਣੇ ਸ਼ੁਰੂ ਹੋ ਜਾਓ, ਥੋੜ੍ਹੇ ਸੁਧਰ ਜਾਓ, ਕਿਉਂਕਿ ਜਿਹੜਾ ਬਿਲਕੁਲ ਹੀ ਟੋਟਲੀ ਗਲਤ ਕੰਮ ਕਰ ਰਹੇ ਆ ਆਪਾਂ, ਉਹ ਜਿਹੜਾ ਆ ਉਹ ਇਵੈਂਚੁਅਲੀ ਦੇ ਨੂੰ ਕੈਚ ਅਪ। ਤੇ ਰਮਨ ਜੀ ਇਹ ਵੀ ਜ਼ਰੂਰ ਦੱਸੋ ਵੀ ਜੇ ਬਾਏ ਚਾਂਸ ਜਿਹੜਾ ਜੇ ਕੋਈ ਆਡਿਟ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਫੜਿਆ ਜਾਂਦਾ, ਕੀ ਕੋਈ ਜੁਰਮਾਨਾ ਆ, ਕੀ ਕੰਪਨੀ ਉਹਦੀ ਬੰਦ ਕੀਤੀ ਆ, ਠੱਪ ਕਰਦਾ ਆ, ਕੀ ਇਸ ਦੇ ਵਿੱਚ ਇਨ ਦੀ ਐਂਡ ਰਿਜ਼ਲਟ ਕੀ ਹੈ ਜੇ ਕੋਈ ਇਸ ਤਰੀਕਾ ਚੀਜ਼ ਕਰਦਾ ਫੜਿਆ ਵੀ ਜਾਂਦਾ? ਦੇਖੋ ਜੀ, ਜਦੋਂ ਤੁਸੀਂ ਕਿਸੇ ਆਡਿਟ 'ਚ ਆ ਜਾਂਦੇ ਆ, ਕਿਸੇ ਪ੍ਰੋਬਲਮ 'ਚ ਆ ਜਾਂਦੇ ਆ, ਮੰਨ ਲਓ ਤੁਹਾਡਾ ਇੰਪਲੋਈ ਤੁਹਾਨੂੰ ਕੋਈ ਕੇਸ ਕਰ ਦਿੰਦਾ, ਕੋਈ ਲਾਸੂਟ ਹੋ ਜਾਂਦਾ, ਛੋਟੀ ਮੋਟੀ ਕੋਈ ਆਪਣੀ ਜਿਹੜੀ ਲੇਬਰ ਕੋਡ ਚਲਾ ਜਾਂਦਾ, ਤੇ ਉਦੋਂ ਜਦੋਂ ਕੇਸ ਤੁਹਾਡਾ ਚੱਲ ਰਿਹਾ ਹੁੰਦਾ ਤੇ ਦੂਜੀਆਂ ਏਜੰਸੀਜ਼ ਵੀ ਦੇਖ ਰਹੀਆਂ ਜੀ। ਸੋ ਜੇ ਇਹ ਚੀਜ਼ਾਂ ਹੋ ਜਾਂਦੀਆਂ ਤੇ ਜਿਹੜੀਆਂ ਏਜੰਸੀਜ਼ ਹੈਗੀਆਂ, ਜਿਹੜੀਆਂ
EDD ਕਹਿ ਲਓ ਜਾਂ ਕੋਈ ਵੀ ਕਹਿ ਲਓ, ਕਿਉਂਕਿ ਅਗੇਨ ਸਟੇਟ ਦੀ ਏਜੰਸੀ ਜਿਹੜੀ ਆ ਉਹਨੂੰ ਮਨੀ ਦੀ ਲੋੜ ਆ ਜੀ। ਉਹਨਾਂ ਨੇ ਹਰ ਹੀਲਾ ਵਰਤਣਾ ਆ ਵੀ ਅਸੀਂ ਜਿਹੜਾ ਆ ਆਡਿਟ ਦੇ ਵਿੱਚ ਜੇ ਆਡਿਟ ਨਿਕਲ ਆਉਂਦਾ, ਕਹਿੰਦੇ ਨਹੀਂ ਆਪਣੇ ਉਹ ਇੱਕ ਹੈਗਾ ਵਰਡਿੰਗ ਵੀ ਕੈਨ ਆਫ ਵਰਮ ਓਪਨ ਹੋ ਗਿਆ ਤੇ ਹੁਣ ਪਤਾ ਨਹੀਂ ਕਿੱਧਰ ਨੂੰ ਉਹ ਸੁੰਡੇ ਚੱਲ ਪੈਂਦੇ ਆ। ਸੋ ਜਿਹੜਾ ਇਹ ਆਡਿਟ ਹੈਗਾ ਇਹਦੇ ਵਿੱਚ ਮੈਜੋਰਿਟੀ ਜਿਹੜਾ ਕੰਮ ਹੈਗਾ ਇਹਦੇ 'ਚ ਇਹ ਹੁੰਦਾ ਕਿ ਜਿਹੜਾ ਤਾਂ EDD ਦਾ ਆਡਿਟ ਆ ਉਹ ਤਾਂ ਜੁਰਮਾਨਾ ਆ, ਜੁਰਮਾਨਾ ਵੀ ਹੈਵੀ ਆ ਜੀ, ਛੋਟਾ ਮੋਟਾ ਜੁਰਮਾਨਾ ਨਹੀਂ, ਹੈਵੀ ਹੈਫਟੀ ਫਾਈਨਸ ਹੈਗੇ ਆ। ਇਸ ਵੇਲੇ ਜਿਹੜੇ ਆਡਿਟ ਆ ਰਹੇ ਆ ਉਹਨਾਂ ਦੇ ਵਿੱਚ ਜਿਹੜੀ ਮੀਲ ਐਂਡ ਰੈਸਟ ਬ੍ਰੇਕ ਆ, ਜਿਹੜੇ ਕੈਲੀਫੋਰਨੀਆ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਮੀਲ ਐਂਡ ਰੈਸਟ ਬ੍ਰੇਕ ਦਾ ਬੜਾ ਵੱਡਾ ਇਸ਼ੂ ਹੈਗਾ। ਉਹ ਆਪਣੇ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਰਿਵਾਜ ਹੀ ਨਹੀਂ ਹੈਗਾ ਮੀਲ ਐਂਡ ਰੈਸਟ ਬ੍ਰੇਕ ਦਾ, ਕਿ ਚੱਲਦੇ ਕਰ ਲਿਆ ਹੋ ਗਿਆ। ਹੁਣ ਜਿੰਨੀ ਦੇਰ ਤੱਕ ਤਾਂ ਦੇਖੋ ਕਈ ਵਾਰੀ ਆਪਾਂ ਕੰਪਨੀ ਪਾਲਿਸੀ ਨਹੀਂ ਲਿਖੀ ਹੈਗੀ, ਆਪਾਂ ਕੰਪਨੀ ਪਾਲਿਸੀ 'ਚ ਲਿਖਿਆ ਹੀ ਨਹੀਂ ਤੁਸੀਂ ਬ੍ਰੇਕ ਲੈਣੀ ਆ, ਤੁਹਾਡੇ ਕੋਲੋਂ ਤੁਸੀਂ ਆਪਣਾ ਕੰਮ ਕਰਨਾ ਆ, ਚੀਜ਼ ਕਰਨੀ ਆ ਤੁਸੀਂ ਇੰਨੇ ਟਾਈਮ ਤੇ ਜਦੋਂ ਹੁਣ ਕੋਈ ਪ੍ਰੋਬਲਮ ਪੈ ਜਾਂਦੀ ਆ, ਕੋਈ ਘਸੂੜੀ ਪੈ ਜਾਂਦੀ ਆ ਤੇ ਫਿਰ ਜਦੋਂ ਪੰਗਾ ਪੈਂਦਾ ਫਿਰ ਉਹ ਸਾਰੀਆਂ ਚੀਜ਼ਾਂ ਉਜਾਗਰ ਹੋ ਜਾਂਦੀਆਂ ਜੀ। ਸੋ ਇਹਦੇ ਵਿੱਚ ਇਹ ਆ ਜੀ ਜਿਹੜੀ ਤਾਂ ਦੇਖੋ ਜਿਹੜੀ ਤਾਂ ਇਸ ਵੇਲੇ ਚੀਜ਼ ਹੈਗੀ ਆ ਆਡਿਟ ਦੀ EDD ਦੇ ਨਾਲ ਜਾਂ ਇਹਨਾਂ ਕੰਮਾਂ ਦੇ ਨਾਲ, ਇਹ ਤਾਂ ਹੈਗੀ ਆ ਸਾਰੀ ਬਿਗ ਫਾਈਨਸ ਦੇ ਵਿੱਚ ਜੀ, ਠੀਕ ਹੈ ਜੀ। ਤੇ ਦੂਸਰੇ ਬੰਨੇ ਜਿਹੜਾ ਹੁਣ ਇੱਕ ਆਡਿਟ ਹੋਰ ਵੀ ਜਿਹੜਾ ਇਸ ਵੇਲੇ ਕਾਫੀ ਕੰਪਨੀਜ਼ ਜਿਹੜੀਆਂ ਇਸ ਵੇਲੇ ਆ ਰਹੇ ਜਿਨ੍ਹਾਂ ਦੇ ਆਡਿਟ ਜਿਹੜੇ ਫੈਡਰਲ ਆਡਿਟ ਹੈਗੇ ਆ, DOT ਦੇ ਆਡਿਟ ਹੈਗੇ ਆ, ਉਹਦੇ ਵਿੱਚ ਵੀ ਜਿਹੜਾ ਇੱਕ ਮੈਂ ਸਿੰਪਲੀ ਵਾਰਨਿੰਗ ਵਾਲੀ ਗੱਲ ਹੀ ਆ ਕਿ ਜਿਹੜੀਆਂ ਕੰਪਨੀਆਂ ਲਾਸਟ ਈਅਰ ਦੇ ਵਿੱਚ ਜਿਨ੍ਹਾਂ ਨੇ AOBRD ਲਗਵਾਈ ਸੀ ਤੇ ਉਹ ਰਨ ਕਰ ਰਹੇ ਆ ਤੇ ਉਹ ਐਡਿਟ ਕਰ ਰਹੇ ਆਪਣੀਆਂ ਡਰਾਈਵਰ ਨੂੰ ਉਹਨਾਂ ਨੇ ਖੁੱਲ੍ਹ ਦਿੱਤੀ ਆ ਕਿ ਤੁਸੀਂ ਐਡਿਟ ਕਰ ਲਓ ਆਪਣੇ ਆਪ, ਜਾਂ ਉਹ ਆਫਿਸ 'ਚੋਂ ਕਰੀ ਜਾਂਦੇ ਆ, ਠੀਕ ਹੈ ਨਾ। ਉਹ ਜਿਹੜੀ ਚੀਜ਼ ਆ ਉਹ ਇਸ ਵੇਲੇ ਜਦੋਂ ਹੁਣ ਉਹ ਫੈਡਰਲ ਆਡਿਟ ਆ ਰਿਹਾ ਆ, ਉਹ ਫੈਡਰਲ ਆਡਿਟ ਦੇ ਵਿੱਚ ਜਦੋਂ ਇੰਸਪੈਕਟਰ ਨੂੰ ਇਹ ਦਿਖਦਾ ਆ ਔਰ ਉਹ 'ਚ ਕਲੀਅਰਲੀ ਦਿਖਦਾ ਆ, ਉਹ 'ਚ ਤੁਸੀਂ ਕੁਝ ਨਹੀਂ ਰੋਕ ਸਕਦੇ, ਉਹ 'ਚ ਇਹ ਦਿਖਦਾ ਕਿ ਇਹਨਾਂ ਨੇ ਡਰਾਈਵਰ ਨੂੰ ਆਥੋਰਾਈਜ਼ ਕੀਤਾ ਆ ਐਡਿਟ ਕਰਨ ਨੂੰ ਅਨਲਿਮਿਟਿਡ। ਉਹ ਕੰਪਨੀਆਂ ਨੂੰ ਉਹ ਇਸ ਵੇਲੇ ਕੰਡੀਸ਼ਨਲ ਪਾਈ ਜਾਂਦੇ ਆ ਵੀ ਤੁਹਾਡੇ 2 ਮਹੀਨੇ ਦੀ ਤੁਸੀਂ ELD ਦੇ ਵਿੱਚ ਪਹਿਲਾਂ ਤਾਂ ਆਪਣੀ ਜਿਹੜੀ AOBRD ਬੰਦ ਕਰੋ ਤੇ ELD ਦੇ ਵਿੱਚ ਕਨਵਰਟ ਕਰੋ ਇਹਨੂੰ, ELD 'ਚ ਕਨਵਰਟ ਕਰਕੇ ਤੇ ਮੁੜ ਕੇ 2 ਮਹੀਨੇ ਚਲਾਓ ਆਪਣੀ ਕੰਪਨੀ, 2 ਮਹੀਨੇ ਬਾਅਦ ਸਾਡੇ ਕੋਲ ਵਾਪਸ ਆਓ ਤੇ ਫਿਰ ਅਸੀਂ ਦੇਖ ਕੇ ਦੱਸਾਂਗੇ ਕਿ ਅਸੀਂ ਤੁਹਾਨੂੰ ਅੱਗੇ ਕੰਮ ਕਰਨ ਦੇਣਾ ਕਿ ਨਹੀਂ ਕਰਨ ਦੇਣਾ, ਤੁਹਾਡੀ ਕੰਡੀਸ਼ਨਲ ਜਿਹੜੀ ਆ ਉਹ ਸੈਟਿਸਫੈਕਟਰੀ ਕਰਨੀ ਹੈ ਜਾਂ ਉਹਨੂੰ ਆਊਟ ਆਫ ਸਰਵਿਸ ਕਰਨਾ। ਸੋ ਇਹ ਜਿਹੜੀਆਂ ਕੰਪਨੀਆਂ AOBRD ਦੇ ਵਿੱਚ ਐਡਿਟ ਕਰ ਰਹੀਆਂ ਔਰ ਡਰਾਈਵਰ ਨੂੰ ਅਲਾਓ ਕਰਦੇ ਆ ਐਡਿਟ ਕਰਨ ਨੂੰ ਔਰ ਖੁੱਲ੍ਹੇ ਤੌਰ ਤੇ ਐਡਿਟ ਕਰ ਰਹੇ ਆ, ਉਹਨਾਂ ਨੂੰ ਮੇਰੀ ਇਹ ਇੱਕ ਕਿਸਮ ਦੀ ਵਾਰਨਿੰਗ ਆ ਕਿ ਪਲੀਜ਼ ਉਹ ਬੰਦ ਕਰ ਦਿਓ ਜਿੰਨੀ ਜਲਦੀ ਹੋ ਸਕਦਾ, ਕਿਉਂਕਿ ਆਡਿਟ ਤਾਂ ਹਰ ਇੱਕ ਦਾ ਕਿਸੇ ਨਾ ਕਿਸੇ ਟਾਈਮ ਤੇ ਆ ਹੀ ਜਾਣਾ ਜੀ, ਠੀਕ ਹੈ ਨਾ। ਆਡਿਟ ਤਾਂ ਜਿਹੜਾ ਜਿਨ੍ਹਾਂ ਦੀ ਕੋਈ ਨਵੀਂ ਕੰਪਨੀ ਖੁੱਲੀ ਆ, ਜਿਨ੍ਹਾਂ ਦਾ ਕੋਈ 18 month ਪ੍ਰੋਵੀਜ਼ਨਲ ਆ, ਕੁਛ ਆ ਕਿਤੇ ਆ, ਆਡਿਟ ਤਾਂ ਆ ਹੀ ਜਾਣਾ। ਸੋ ਜਦੋਂ ਆਡਿਟ ਆਉਣਾ ਆ ਦੈਨ ਇਹ ਪ੍ਰੋਬਲਮ ਬਹੁਤ ਵੱਡੀ ਆ ਰਹੀ ਹੈ ਇਸ ਵੇਲੇ ਜੀ। ਤੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਹੋਰ FMCSA ਤੇ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਉਹ ਆਪਾਂ ਜਿਹੜੇ ਜੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਜੇ ਤੁਹਾਡਾ ਕੋਈ ਟਰੱਕਿੰਗ ਨਾਲ ਸੰਬੰਧਿਤ ਸਵਾਲ ਵੀ ਹੈਗਾ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ ਜੀ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼, ਜਿਨ੍ਹਾਂ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ
ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਮਨਜਿੰਦਰ, ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ, ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585, 916 641 2585, 2087 ਅਰੇਨਾ ਬੁਲੇਵਾਰਡ, ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161, 530 674 7161, 327 ਪਰਸੀ ਐਵੇਨਿਊ, ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਕਰੀ ਕਬਾਬ ਪੈਰਾਡਾਈਜ਼ ਪਾਕਿਸਤਾਨ ਇੰਡੀਅਨ ਕੁਜ਼ੀਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ ਖਾਣਾ ਬੈਠ ਕੇ ਖਾਓ ਜਾਂ ਫਿਰ ਟੂ ਗੋ ਕਰਵਾ ਕੇ ਘਰੇ ਵੀ ਲੈ ਜਾ ਸਕਦੇ ਹੋ। ਟਰੱਕਾਂ ਵਾਲੇ ਵੀਰਾਂ ਵਾਸਤੇ ਕਿਸੇ ਵੀ ਨਜ਼ਦੀਕ ਦੇ ਟਰੱਕ ਸਟਾਪ ਤੇ ਖਾਣੇ ਦੀ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ, ਅਤੇ ਟਰੱਕਾਂ ਦੀ ਪਾਰਕਿੰਗ ਦਾ ਖਾਸ ਪ੍ਰਬੰਧ। ਕਰਨੀ ਹੋਵੇ ਕੋਈ ਵੀ ਵੈਡਿੰਗ ਪਾਰਟੀ, ਬਰਥਡੇ ਪਾਰਟੀ ਜਾਂ ਫਿਰ ਕੋਈ ਵੀ ਸੈਲੀਬ੍ਰੇਸ਼ਨ, 500 ਤੱਕ ਬੰਦੇ ਦੀ ਕੇਟਰਿੰਗ ਵੀ ਕਰਦੇ ਹਨ, ਅਤੇ ਤੁਸੀਂ ਇੱਥੋਂ ਖਾ ਸਕਦੇ ਹੋ ਚਿਕਨ ਟਿੱਕਾ, ਬਟਰ ਚਿਕਨ, ਵੈਜੀਟੇਬਲ ਬਿਰਿਆਨੀ, ਚਿਕਨ ਬਿਰਿਆਨੀ, ਛੋਲੇ ਭਟੂਰੇ, ਤਵੇ ਦੀ ਰੋਟੀ ਅਤੇ ਤੰਦੂਰੀ ਰੋਟੀ ਵੀ, ਅਤੇ ਖਾਓ 40 ਵੰਨ-ਸੁਵੰਨੀਆਂ ਹੋਰ ਆਈਟਮਾਂ। $25 ਦਾ ਖਾਣਾ ਲੈਣ ਤੇ ਅਤੇ 5 ਮਾਈਲ ਦੇ ਅੰਡਰ ਡਿਲੀਵਰੀ ਬਿਲਕੁਲ ਫ੍ਰੀ। ਵਧੇਰੇ ਜਾਣਕਾਰੀ ਲਈ 9162736777, 916 273 6777। ਇਹ ਖੁੱਲੇ ਰਹਿੰਦੇ ਹਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 11 ਵਜੇ ਤੋਂ ਰਾਤੀ 9 ਵਜੇ ਤੱਕ, ਅਤੇ ਐਤਵਾਰ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ, ਅਤੇ ਮੰਡੇ ਟੂ ਸੈਟਰਡੇ ਲੰਚ ਬਫੇ ਸਵੇਰੇ 11 ਵਜੇ ਤੋਂ 3 ਵਜੇ ਤੱਕ। ਕਰੀ ਕਬਾਬ ਪੈਰਾਡਾਈਜ਼, 705 ਹਾਰਬਰ ਪੁਆਇੰਟ ਪਲੇਸ, ਵੈਸਟ ਸੈਕਰਾਮੈਂਟੋ, ਰੀਡ ਅਤੇ ਹਾਈਵੇ 80 ਦੇ ਕਾਰਨਰ ਤੇ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। जुगनी जुगनी तेरी जुगनी, अल्लाह बिस्मिल्लाह तेरी जुगनी, जुगनी कत दी चरखा ना लैंदी साईं दा। सत श्री अकाल दोस्तों, मैं तुहाडा अपना लखविंदर वडाली ते तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਆਪਣੇ ਨਾਲ ਕੁਝ ਜਿਹੜੇ ਕਾਲਰ ਜੁੜੇ ਨੇ, ਜਿਹੜੇ ਸਵਾਲ ਪੁੱਛਣਾ ਚਾਹੁੰਦੇ ਨੇ, ਆਪਣੇ ਨਾਲ ਪਹਿਲਾਂ ਜੁੜੇ ਨੇ ਰਾਜਾ ਜੀ ਮੋਡੈਸਟੋ ਤੋਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਜੀ, ਜਿਵੇਂ ਵੀ ਅਸੀਂ ਜਿਹਨਾਂ ਡਿਸਪੈਚ ਲੈਂਦੇ ਆ, ਸਾਈਨ ਵੀ ਉਹਨਾਂ ਦੇ ਆ ਤੇ ਟ੍ਰੇਲਰ ਵੀ ਉਹਨਾਂ ਦਾ, ਤੇ ਉਹਨਾਂ ਕੀ ਵੀ W2 ਜਾਂ 1099 ਵੀ ਕਿਹੜੇ ਅੰਡਰ ਆਉਂਦੇ, ਇਹਦੇ ਬਾਰੇ ਪੁੱਛਣਾ ਚਾਹੁੰਦਾ ਜੀ। ਭਾਜੀ ਜੇ ਤਾਂ ਤੁਹਾਡਾ ਡਿਸਪੈਚ ਵੀ ਤੁਸੀਂ ਉਹਨਾਂ ਕੋਲੋਂ ਲੈਂਦੇ ਆ, ਸਾਈਨ ਵੀ ਉਹਨਾਂ ਦੇ ਲੱਗਿਆ, ਟ੍ਰੇਲਰ ਵੀ ਉਹਨਾਂ ਦਾ ਰੈਂਟ ਆ, ਤਾਂ ਮੋਸਟ ਪ੍ਰੋਬੇਬਲੀ ਤੁਸੀਂ ਜਿਹੜੇ W2 ਦੇ ਅੰਡਰ ਆਓਗੇ। ਓਕੇ ਜੀ। ਹਾਂਜੀ,
ਥੈਂਕ ਯੂ ਜੀ। ਥੈਂਕ ਯੂ। ਸੋ ਬੇਸਿਕਲੀ ਜੇ ਤੁਸੀਂ ਇੱਕ ਹਿਸਾਬ ਦੇ ਨਾਲ ਜੇ ਤੁਹਾਡਾ ਆਪਣਾ ਟਰੱਕ ਟ੍ਰੇਲਰ ਨਹੀਂ ਹੈ, ਤੁਹਾਡੀ ਆਪਣੀ ਕੰਪਨੀ ਨਹੀਂ ਹੈਗੀ, ਤੁਸੀਂ ਲੀਜ਼ ਤੇ ਜਾਂ ਉਹਨਾਂ ਤੋਂ ਕਿਸੇ ਕੰਪਨੀ ਤੋਂ ਲੀਜ਼ ਤੇ ਜਾਂ ਰੈਂਟ ਤੇ ਨਹੀਂ ਲਿਆ ਹੋਇਆ ਇਹ ਟ੍ਰੇਲਰ ਟਰੱਕ, ਫਿਰ ਉਹ WT ਦੇ ਵਿੱਚ ਆਉਣਗੇ। ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਰਾਜ। ਇੱਕ ਤਾਂ ਪਹਿਲੀ ਜਿਹੜੀ ਸੈਕਸ਼ਨ ਹੈਗਾ ਜਿਹਦੇ ਵਿੱਚ ਕਿ ਜਿਹੜੇ ਤੁਸੀਂ ਟਰੱਕ ਚਲਾ ਰਹੇ ਹੈਗੇ ਆ, ਤੁਸੀਂ ਡਾਇਰੈਕਟ ਕੰਟਰੋਲ ਦੇ ਵਿੱਚ ਹੈਗੇ ਆ ਕੰਪਨੀ ਦੇ, ਤੁਸੀਂ ਦੂਸਰੀ ਕਿਸੇ ਕੰਪਨੀ ਲਈ ਕੰਮ ਨਹੀਂ ਕਰ ਸਕਦੇ, ਤੁਸੀਂ ਹੋਰ ਕਿਸੇ ਬਾਹਰ ਦੂਸਰੇ ਥਰਡ ਪਾਰਟੀ ਲਈ ਕੰਮ ਨਹੀਂ ਕਰ ਸਕਦੇ, ਸੋ ਤੁਸੀਂ ਡਾਇਰੈਕਟ ਕੰਟਰੋਲ 'ਚ ਆ। ਤੇ ਦੂਸਰੀ ਚੀਜ਼ ਜਿਹੜਾ ਦੂਸਰਾ ਪ੍ਰੋਂਗ ਹੈਗਾ ਉਹ ਕਹਿੰਦਾ ਕਿ ਤੁਸੀਂ ਸੇਮ ਕਾਈਂਡ ਆਫ ਬਿਜ਼ਨਸ ਦੇ ਵਿੱਚ ਹੈਗੇ ਆ। ਸੋ ਬੇਸਿਕਲੀ ਇਹ ਵਾਲੇ ਜੇ ਕਿਸੇ ਦੇ ਅਧੀਨ ਚੱਲ ਰਹੇ ਹੋ W2, ਤੇ ਜੇ ਇਹਨਾਂ ਦਾ ਖੁਦ ਦਾ ਆਪਣਾ ਸਾਰਾ ਕੁਝ ਹੁੰਦਾ ਤੇ ਫਿਰ ਇਹ 1099 ਦੇ ਵਿੱਚ ਜਿਹੜਾ ਉਹ ਆ ਸਕਦੇ ਸੀ। ਜੇ ਵੱਖਰੇ ਵੱਖਰੇ ਤੋਂ ਕਿਸੇ ਤੋਂ ਇਹਦੇ ਤੋਂ ਡਿਸਪੈਚ ਲੈ ਲਈ, ਕਦੀ ਕਿਸੇ ਤੋਂ ਲੈ ਲਈ, ਕਦੀ ਕਿਸੇ ਤੋਂ ਲੈ ਲਈ। ਜੀ ਸੋ ਇਹ ਜਿਹੜੀ ਕਨਫਿਊਜ਼ਨ ਆ ਜ਼ਰੂਰ ਸਾਰੇ ਜਾਣੇ ਜਿਹੜੇ ਕਲੀਅਰ ਕਰਨ। ਤੇ ਅਗਲੇ ਜਿਹੜੇ ਆਪਣੇ ਕਾਲਰ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਖਾਲਸਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰੇ ਦੋ ਕੁਐਸਚਨ ਆ ਵੀਰ ਜੀ। ਜੀ ਇੱਕ ਤਾਂ ਜਦੋਂ ਅਸੀਂ ਲੋਡ ਲੈ ਕੇ, ਮੈਂ ਡਰਾਈਵਰ ਹਾਂ ਜੀ, ਅਸੀਂ ਲੋਡ ਲੈ ਕੇ ਜਾਂਦੇ ਹਾਂ ਤੇ ਅਸੀਂ ਐਡਰੈਸ ਪ੍ਰਿੰਟ ਕਰਨੇ ਆ ਉੱਥੇ ਜਿਹੜੀ ਵੀ ਲੋਕੇਸ਼ਨ ਤੇ ਜਾਣਾ ਜੀ, ਤੇ ਉਹ ਸਪੋਜ਼ ਕਰ ਲਓ ਵੀ ਮੈਂ ਐਡਰੈਸ ਪ੍ਰਿੰਟ ਕੀਤਾ, ਰਾਈਟ ਵੇ ਮੀਲਾਂ ਆ ਜਾਂਦੀਆਂ ਨੇ GPS ਦੇ ਉੱਤੇ ਵੀ ਇੰਨੀਆਂ ਮੀਲਾਂ ਨੇ। ਅੱਛਾ ਜੀ। ਜੇ 1450 ਮੀਲ ਆ GPS ਦੱਸਦਾ, ਤੇ ਜਦੋਂ ਅਸੀਂ ਆ ਕੇ ਮੀਲਾਂ ਦਾ ਹਿਸਾਬ ਕਿਤਾਬ ਲੈਣਾ ਹੁੰਦਾ ਤੇ ਉਹ ਕਹਿੰਦੇ ਜੀ ਅਸੀਂ ਗੂਗਲ ਦੀਆਂ ਮੀਲਾਂ ਦਿੰਦੇ ਆ, ਉਹਨਾਂ ਨੇ ਸਾਨੂੰ 1400 ਮੀਲ ਹੀ ਦੇਣੀ ਹੈ। ਕੀ ਇਹ ਲੀਗਲ ਆ? ਉਹਨਾਂ ਨੇ ਟਰਾਈ ਕਰਦੇ ਨੇ, ਫਿਰ ਉਹ ਸ਼ਾਰਟਕਟ ਰੂਟ ਪਾਉਂਦੇ ਨੇ ਗੂਗਲ ਦੇ ਵਿੱਚ, ਜਿਹੜਾ ਟਰੱਕ ਰੂਟ ਕਈ ਵਾਰੀ ਹੁੰਦਾ ਵੀ ਨਹੀਂ ਹੋਊ, ਤੇ ਅਸੀਂ ਜਾਂਦੇ ਆ ਸਿਰਫ ਟਰੱਕ ਰੂਟ ਦੇ ਉੱਤੇ ਜੀ। ਤੇ ਇੱਕ ਦੂਜਾ ਸਵਾਲ ਮੇਰਾ, ਮੈਂ ਇਹਦਾ ਇੱਕ ਪਹਿਲਾਂ ਤੁਹਾਨੂੰ ਜਵਾਬ ਦੇ ਦਿਆਂ ਕਿ ਜਿਹੜੀ ਮਾਈਲੇਜ ਹੈਗੀ ਆ, ਯੂਜ਼ਲੀ ਜਿਹੜੀਆਂ ਸਿਆਣੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ PC ਮਾਈਲਰ ਯੂਜ਼ ਕਰਦੀਆਂ ਜੀ ਪੇਮੈਂਟ ਵਾਸਤੇ। PC ਮਾਈਲਰ ਜਿਹੜਾ ਆ ਉਹ ਤੁਹਾਨੂੰ ਟਰੱਕ ਮਾਈਲਸ ਹੀ ਗਿਣ ਕੇ ਦਿੰਦਾ ਆ, ਚਾਹੇ ਉਹ ਸ਼ਾਰਟੈਸਟ ਰੂਟ ਗਿਣ ਚਾਹੇ ਲੌਂਗ, ਜਿੱਦਾਂ ਵੀ ਆ ਉਹਨੇ PC ਮਾਈਲਰ ਜਿਹੜਾ ਆ ਉਹ ਤੁਹਾਨੂੰ ਟਰੱਕ ਰੂਟ ਦੇ ਹਿਸਾਬ ਨਾਲ ਹੀ ਮਾਈਲ ਦੱਸਦਾ ਆ। ਤੇ ਦੂਸਰੀ ਚੀਜ਼ ਆ, ਜਦੋਂ ਤੁਸੀਂ ਜੌਬ ਕਰਨ ਲੱਗਦੇ ਆ ਜਾਂ ਸ਼ੁਰੂ ਕਰਦੇ ਆ ਤੇ ਜਿਹੜੀਆਂ ਗੋਰਿਆਂ ਦੀਆਂ ਕੰਪਨੀਆਂ ਆ ਯੂਜ਼ਲੀ ਉਹ ਕੀ ਕਹਿੰਦੀਆਂ ਆ ਵੀ ਉਹ ਤੁਹਾਨੂੰ ਹੱਬ ਮਾਈਲਸ ਦਿੰਦੇ ਆ, ਕਿ ਜਿਹੜੀ ਤੁਹਾਡੀ ਹੱਬ ਤੁਹਾਡੇ ਪਿੱਛੇ ਟ੍ਰੇਲਰ ਦੇ ਉਹਨਾਂ ਨੇ ਇੱਕ ਮੀਟਰ ਲਾਇਆ ਹੁੰਦਾ ਜਿੱਤੇ ਮੀਲ ਚੱਲਦੇ ਆ, ਸੋ ਉਹ ਜਿੰਨੇ ਹੱਬ ਮਾਈਲ ਬਣਦੇ ਆ ਉਹਦੇ ਹਿਸਾਬ ਨਾਲ ਉਹ ਪੇ ਕਰਦੇ ਆ। ਸੋ ਇਹ ਹਾਇਰਿੰਗ ਵੇਲੇ ਜਿਹੜੀ ਇਹ ਕਲੈਰੀਫਿਕੇਸ਼ਨ ਮੈਂ ਸਾਰੀਆਂ ਕੰਪਨੀਆਂ ਨੂੰ ਕਹੂੰਗਾ ਜ਼ਰੂਰ ਕਰੋ ਕਿ ਆਪਣੀ ਜਿਹੜੀ ਇਸ ਵੇਲੇ ਹੈਗੀ ਆ ਤੁਹਾਡੀ ਹਾਇਰਿੰਗ ਆ, ਹਾਇਰਿੰਗ ਦੇ ਵੇਲੇ ਇਹ ਗੱਲ ਕਲੀਅਰ ਕਰੋ। ਪਰ ਇਸ ਗੱਲ ਦੇ ਵਿੱਚ ਜਿਹੜੀ ਬਿਲਕੁਲ ਮੈਂ ਤੁਹਾਡੇ ਨਾਲ ਹੈ ਕਿ PC ਮਾਈਲਰ ਦੇ ਨਾਲ ਜੇ ਉਹ ਯੂਜ਼ ਕਰਨ ਤਾਂ ਡੈਫੀਨੇਟਲੀ ਜਿਹੜਾ ਇਹ ਤੁਹਾਡੀ ਡਿਫਰੈਂਸ ਹੈਗਾ ਇਹ ਖਤਮ ਹੋ ਸਕਦਾ। ਜੀ ਜੀ ਕੁਲਦੀਪ ਜੀ, ਤੇ ਦੂਜਾ ਸਵਾਲ ਕੀ ਸੀ ਤੁਹਾਡਾ? ਦੂਜਾ ਸਵਾਲ ਹੈ ਜੀ, ਜਿੱਦਾਂ ਹੁਣ ਕੰਪਨੀ ਨੇ ਪਿੱਛੇ ਜੇ ਇੱਕ ਡਰਾਈਵਰ ਦਾ ਐਕਸੀਡੈਂਟ ਹੋਇਆ, ਉਹਦੇ ਪੈਸੇ ਉਹਨਾਂ ਨੂੰ ਪੈ ਗਏ, ਸਾਡੇ ਡਰਾਈਵਰ ਦੀ ਗਲਤੀ ਸੀ, ਤੇ ਉਹਨਾਂ ਨੇ ਹੁਣ ਸਾਨੂੰ ਸਾਰਿਆਂ ਨੂੰ ਟੀਕਾ ਲਾਉਣਾ ਸ਼ੁਰੂ ਕਰਤਾ, ਕਹਿੰਦੇ ਵੀ ਅਸੀਂ ਇੱਕ ਐਕਸਟਰਾ ਇੰਸ਼ੋਰੈਂਸ ਲਈ ਹੈ ਡਰਾਈਵਰਾਂ ਵਾਸਤੇ। ਅੱਛਾ ਜੀ। ਉਹ ਪਾਲਿਸੀ ਉਹਨਾਂ ਦੀ ਹੈ ਤੇ ਸਾਨੂੰ ਕੋਈ ਰਸੀਦ ਨਹੀਂ ਦਿੰਦੇ। ਸਾਡੇ $75 ਕਹਿੰਦੇ ਵੀ ਅੱਧੇ ਤੁਸੀਂ ਪੇ ਕਰੋ, $150 ਈਚ ਡਰਾਈਵਰ ਪੇ ਕਰਨੇ ਆ। $75 ਈਚ ਡਰਾਈਵਰ ਕੱਟੀ ਜਾਂਦੇ ਨੇ, ਕੋਈ ਰਸੀਦ ਨਹੀਂ, ਕੋਈ ਕੁਛ ਨਹੀਂ। ਉਹ ਲੀਗਲ ਆ? ਨਹੀਂ ਜੀ, ਉਹ ਲੀਗਲ ਨਹੀਂ ਹੈਗਾ। ਨਹੀਂ, ਉਹ ਲੀਗਲ ਨਹੀਂ ਹੈਗਾ, ਕਿਉਂਕਿ ਜਿਹੜੀ ਇੰਸ਼ੋਰੈਂਸ ਹੈਗੀ ਆ ਜੇ ਉਹਨਾਂ ਨੇ ਆਪਣੇ ਬੈਨੀਫਿਟ ਲਈ ਇੰਸ਼ੋਰੈਂਸ ਲਈ ਆ ਤੇ ਉਹ ਲਾਇਬਲ ਹੈਗੇ ਉਸ ਕਾਜ਼ ਦੇ, ਤੁਸੀਂ ਲਾਇਬਲ ਨਹੀਂ ਹੈਗੇ। ਤੇ ਇਹ ਟੋਟਲੀ ਜਿਹੜਾ ਹੈਗਾ ਦੇ ਹੈਵ, ਉਹਨਾਂ ਨੂੰ ਕਲੀਅਰਲੀ ਦੱਸਣਾ ਪਊਗਾ ਵੀ ਕਿਹੜੀ ਇੰਸ਼ੋਰੈਂਸ ਹੈਗੀ ਆ, ਕੀ ਕਰਦੇ ਆ, ਕਿਹੜੀ ਇੰਸ਼ੋਰੈਂਸ ਆ, ਕਿਉਂਕਿ ਕੋਈ ਰਮਨ ਜੀ ਪਤਾ ਕੀ ਆ, ਕੋਈ ਇਦਾਂ ਦੀ ਚੀਜ਼ ਨਹੀਂ ਹੁੰਦੀ ਐਕਸਟਰਾ ਇੰਸ਼ੋਰੈਂਸ ਆ, ਨਹੀਂ ਦਿੰਦੇ, ਕੁਝ ਨਹੀਂ ਦਿੰਦੇ ਪ੍ਰਿੰਟ ਕਰਕੇ। ਹਾਂਜੀ, ਉਹ ਚੀਜ਼ ਨਹੀਂ ਜੀ, ਉਹ ਟੋਟਲੀ ਇਲੀਗਲ ਹੈਗੀ ਆ ਜੀ। ਠੀਕ ਹੈ ਜੀ, ਥੈਂਕ ਯੂ ਵੀਰ ਜੀ। ਧੰਨਵਾਦ ਜੀ, ਥੈਂਕ ਯੂ। ਸੋ ਰਮਨ ਜੀ, ਜਿਹੜੀ ਕੋਈ ਵੀ ਐਕਸਟਰਾ ਇੰਸ਼ੋਰੈਂਸ ਨਹੀਂ ਹੁੰਦੀ ਹੈਗੀ, ਹੋ ਸਕਦਾ ਉਹਨਾਂ ਨੇ ਜਿਹੜੀ ਉਹ ਪਾਲਿਸੀ ਉੱਦਾਂ ਦੀ ਲਈ ਆ ਜਿਹਦੇ ਵਿੱਚ ਤੁਸੀਂ ਬੈਡ ਡਰਾਈਵਰ ਲੈ ਲਓ, ਨਵੇਂ ਯੰਗ ਡਰਾਈਵਰ ਲੈ ਲਓ, ਨਵੇਂ ਲਾਇਸੈਂਸ ਵਾਲੇ, ਤੇ ਨੈਚੁਰਲੀ ਉਹਨਾਂ ਦਾ ਪ੍ਰੀਮੀਅਮ ਜ਼ਿਆਦਾ ਹੋਣਾ। ਪਰ ਉਹਦਾ ਮਤਲਬ ਇਹ ਨਹੀਂ ਵੀ ਤੁਸੀਂ ਜਿਹੜੇ ਆਪਣੇ ਡਰਾਈਵਰ ਆ ਉਹਨਾਂ ਦੇ ਉੱਤੇ ਉਹ ਖਰਚਾ ਕੰਪਨਸੇਟ ਉਹਨਾਂ ਦੇ ਥਰੂ ਨਹੀਂ ਕਰ ਸਕਦੇ। ਸੋ ਤੁਹਾਡਾ ਜੇ ਉਹ EMPLOYEE ਆ ਤੇ ਤੁਹਾਡਾ ਫਿਰ ਉਹਨਾਂ ਨੂੰ ਉਹ ਦੇਣਾ ਵੀ ਜਿਹੜਾ ਕਿਤੇ ਨਾ ਕਿਤੇ ਬਣਦਾ। ਜਸਵੀਰ ਸਿੰਘ ਆਪਣੇ ਨਾਲ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਓਨਰ ਆਪਰੇਟਰ ਹਾਂ। ਮੈਂ ਪੁੱਛਣਾ ਚਾਹੁੰਦਾ ਵੀ ਮੈਂ ਕਿੰਨੇ ਡਿਸਪੈਚਰਾਂ ਦਾ ਕੰਮ ਕਰ ਚੁੱਕਾ ਆ। ਹਰ ਵਾਰ ਉਹ ਜਿੱਦਾਂ ਸਾਨੂੰ ਸਿਰਫ ਲੋਡ ਚੱਕਣ ਤੇ ਲਾਉਣ ਦੀ ਇਨਫੋਰਮੇਸ਼ਨ ਭੇਜਦੇ ਆ, ਜ਼ਿਆਦਾ ਤੋਂ ਜ਼ਿਆਦਾ ਪੈਸੇ ਭੇਜ ਦਿੰਦੇ ਜੀ ਇੰਨੇ ਦਾ ਲੋਡ ਵਾ, ਕੰਫਰਮੇਸ਼ਨ ਨਹੀਂ ਭੇਜਦੇ। ਉਹ ਅਸੀਂ ਟਰਾਈ ਕਰਦੇ ਹੋ ਕਦੇ ਸਾਡੇ ਬ੍ਰੋਕਰਾਂ ਨਾਲ ਰਿਲੇਸ਼ਨ ਖਰਾਬ ਹੁੰਦੇ, ਏਦਾਂ ਹੁੰਦਾ ਆ। ਇਹਦਾ ਕੁਛ ਹੈਗਾ, ਏਦਾਂ ਕੁਛ ਹੁੰਦਾ ਆ ਵੀ ਸਹੀ ਇਨਫੋਰਮੇਸ਼ਨ? ਇਹਦਾ ਤਾਂ ਕੋਈ ਸੋਲੂਸ਼ਨ ਨਹੀਂ ਹੈਗਾ, ਕਿਉਂਕਿ ਇਹਦੇ ਵਿੱਚ ਜਦੋਂ ਤੁਸੀਂ ਕੰਮ ਕਰਨਾ ਆ ਕੰਪਨੀ ਦੇ ਨਾਲ, ਤੇ ਕੰਪਨੀ ਦੇ ਨਾਲ ਅਸੀਂ ਹਮੇਸ਼ਾ ਇਹ ਚੀਜ਼ ਜਿਹੜੀ ਆ ਇਹ ਕਹੀਦੀ ਆ ਕਿ ਜਦੋਂ ਵੀ ਕਿਸੇ ਕੰਪਨੀ ਨਾਲ ਕੰਮ ਕਰਨਾ ਸ਼ੁਰੂ ਕਰਨਾ ਆ ਤਾਂ ਉਹਨਾਂ ਨੂੰ ਡੈਫੀਨੇਟਲੀ ਇਹ ਚੀਜ਼ ਜਿਹੜੀ ਆ ਇਹ ਤੁਸੀਂ ਪਹਿਲਾਂ ਤੁਹਾਡੇ ਕੰਟਰੈਕਟ 'ਚ ਹੋਣੀ ਚਾਹੀਦੀ ਆ, ਜਾਂ ਤੁਹਾਨੂੰ ਗੱਲਬਾਤ ਤੁਹਾਡੀ ਜਿਹੜੀ ਆ ਉਹ ਕਲੀਅਰ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਲੋਡ ਦੀ ਜਿਹੜੀ ਕਨਫਰਮੇਸ਼ਨ ਆ ਉਹ ਕਿੱਦਾਂ ਮਿਲਣੀ ਆ। ਸੋ ਅੱਜ ਦੀ ਤਰੀਕ ਦੇ ਵਿੱਚ ਜੇ ਮੈਂ ਬ੍ਰਦਰ ਗੱਲ ਕਰਾਂ ਤੇ ਜਿੰਨੇ ਸੌਫਟਵੇਅਰ ਹੈਗੇ ਆ ਇਸ ਵੇਲੇ ਸਾਰੇ ਹੀ ਜਿਹੜੀ ਆ ਤੁਹਾਡੀ ਲੋਡ ਕਨਫਰਮੇਸ਼ਨ ਹੈਗੀ ਆ ਉਹ ਜਨਰੇਟ ਕਰਦੇ ਆ, ਪਰ ਜਿਹੜੀ ਲੋਡ ਕਨਫਰਮੇਸ਼ਨ ਹੈਗੀ ਆ ਉਹ ਜਨਰੇਟ ਜਿਵੇਂ ਦੀ ਤੁਸੀਂ ਚਾਹੁੰਦੇ ਆ ਉਵੇਂ ਦੀ ਉਹ ਜਨਰੇਟ ਕੀਤੀ ਜਾ ਸਕਦੀ ਆ। ਉਹਦੇ ਵਿੱਚ ਕੋਈ ਇਹ ਨਹੀਂ ਗਾ। ਮੋਸਟਲੀ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਡਾਇਰੈਕਟ ਉਹਨਾਂ ਨੂੰ ਕਨਫਰਮੇਸ਼ਨ ਆਉਂਦੀ ਆ ਕਿਸੇ ਵੀ ਲੋਡ ਦੀ, ਮੰਨ ਲਓ JB Hunt ਦੀ ਆ ਜਾਂ ਕਿਸੇ ਵੀ ਕੰਪਨੀ ਜੇ ਕੋਈ ਵੀ ਉਹ ਲੋਡ ਲੈਂਦੇ ਆ ਉਹ ਉਹਨਾਂ ਦੀ ਕਨਫਰਮੇਸ਼ਨ ਆ। ਮੋਸਟ ਪ੍ਰੋਬੇਬਲੀ ਕੋਈ ਵੀ ਕੰਪਨੀ ਜਿਹੜੀ ਆ ਉਹ ਡਾਇਰੈਕਟ ਤੁਹਾਨੂੰ ਫੁੱਲ ਕਨਫਰਮੇਸ਼ਨ ਨਹੀਂ ਕਦੀ ਵੀ ਦਊਗੀ। ਉਹ ਆਪਣੀ ਕਨਫਰਮੇਸ਼ਨ ਜਨਰੇਟ ਕਰ ਸਕਦੇ, ਆਪਣੀ ਕਨਫਰਮੇਸ਼ਨ ਬਣਾ ਸਕਦੇ ਆ, ਬਣਾ ਕੇ ਜਿੰਨੇ ਦਾ ਵੀ ਉਹਨਾਂ ਨੇ ਤੁਹਾਨੂੰ ਲੋਡ ਦਿੱਤਾ ਉਹਨੇ ਦੀ ਕਨਫਰਮੇਸ਼ਨ ਬਣਾ ਕੇ ਤੁਹਾਨੂੰ ਦੇ ਸਕਦੇ ਆ। ਸੋ ਉਹ ਓਰੀਜਨਲ ਕਨਫਰਮੇਸ਼ਨ ਤੁਹਾਨੂੰ ਦੇ ਰਹੇ ਆ ਨਹੀਂ ਦੇ ਰਹੇ ਆ, ਉਹਦੇ 'ਚ ਸੋਲਲੀ ਉਹ ਕੰਪਨੀ ਦੀ ਆਪਣੀ ਹੈਗੀ ਆ, ਕਮਿਟਮੈਂਟ ਹੈਗੀ ਆ ਕਿ ਉਹਨਾਂ ਨੇ ਉਹ ਡਾਇਰੈਕਟ ਤੁਹਾਨੂੰ ਕਨਫਰਮੇਸ਼ਨ ਦੇਣੀ ਆ ਜਾਂ ਨਹੀਂ ਦੇਣੀ। ਜੀ ਧੰਨਵਾਦ ਜੀ, ਥੈਂਕ ਯੂ ਜਸਪੀਰ ਜੀ। ਆਪਣੇ ਅਗਲੇ ਕਾਲਰ ਨੇ ਬਲਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਬਲਬੀਰ ਸਿੰਘ ਬੋਲਦਾ ਜੀ, ਸਿਆਟਲ ਤੋਂ ਬੋਲਦਾ ਜੀ। ਜੀ ਮੇਰੀ ਇੱਕ ਸਾਂਝਾ ਸਾਰੇ ਵੀਰਾਂ ਨੂੰ ਰਿਕੁਐਸਟ ਆ ਜੀ ਵੀ ਆਪਾਂ ਜਿਹੜੇ ਸ਼ਾਵਰ ਮਿਲਦਾ ਸਾਨੂੰ ਸਾਡੀ ਸਹੂਲਤ ਲਈ ਮਿਲਦਾ ਜੀ, ਤੇ ਕੁਝ ਵੀਰ ਉਹਨਾਂ ਉੱਥੋਂ ਅੰਦਰੋਂ ਸ਼ਾਵਰ ਟਾਵਲ ਚੁੱਕ ਲੈਂਦੇ ਆ ਜੀ। ਕੋਈ ਆਪਣੇ ਟਰੱਕ ਕਰਨ ਨੂੰ ਲਾਉਂਦਾ, ਕੋਈ ਆਪਣੇ ਮੈਟ ਥੱਲੇ ਵਿਛਾਉਂਦਾ, ਕੋਈ ਅੱਜ ਕੱਲ੍ਹ ਠੰਡ ਸੀ ਤੇ ਮੋਹਰੇ ਰੇਡੀਏਟਰ ਤੇ ਟੰਗੇ ਹੋਏ ਆ। ਉਹਦਾ ਇੱਕ ਖਾਸ ਕਲਰ ਆ ਉਹਨਾਂ ਦੇ ਤੌਲੀਏ ਦਾ। ਕਿੰਨੀ ਮਾੜੀ ਗੱਲ ਆ ਜੀ, ਬਹੁਤ ਹੀ ਮਾੜੀ ਗੱਲ ਆ ਜੀ। ਆਪਾਂ ਤਾਂ ਇਸ ਚੀਜ਼ ਨੂੰ ਬਿਲਕੁਲ ਇਸ ਚੀਜ਼ ਨੂੰ ਬਹੁਤ ਹੀ ਜਿਹੜਾ ਉਹ ਘਟੀਆ ਆਪਾਂ ਕਹਿ ਸਕਦੇ ਹਾਂ ਕਿ ਏਦਾਂ ਦਾ ਜਿਹੜਾ ਵਿਹਾਰ ਆ ਉਹ ਦੂਜੇ ਡਰਾਈਵਰ ਤੇ ਵੀ ਮਾੜਾ ਅਸਰ ਪਾਉਂਦਾ, ਦੂਜੇ ਡਰਾਈਵਰ ਨੂੰ ਵੀ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ। ਔਰ ਇਹ ਆਪਾਂ ਫਿਰ ਕਿਉਂਕਿ ਆਪਾਂ ਜਦੋਂ ਗੱਲ ਡਿਸਕ੍ਰਿਮੀਨੇਸ਼ਨ ਦੀ ਹੁੰਦੀ ਆ, ਗੱਲ ਉੱਦਾਂ ਦੀ ਹੁੰਦੀ ਆ, ਫਿਰ ਆਟੋਮੈਟਿਕਲੀ ਅਗਲੇ ਬੰਦੇ ਦਾ ਸਾਡੇ ਬਾਰੇ 'ਚ ਵਿਚਾਰ ਆਲਰੇਡੀ ਬਣ ਗਿਆ ਕਿ ਇਹਨੇ ਆਹ ਕੰਮ ਕੀਤਾ ਹੋਣਾ। ਸੋ ਬਿਲਕੁਲ ਰਮਨ ਜੀ, ਇਹਦੇ ਉੱਤੇ ਅਸੀਂ ਕਈ ਵਾਰੀ ਸ਼ੋਜ਼ ਕਰ ਚੁੱਕੇ ਹਾਂ ਵੱਖ-ਵੱਖ ਇਸ਼ੂਜ਼ ਦੇ ਉੱਤੇ। ਅੱਜ ਆਪਾਂ ਜਿਹੜੇ ਟੈਕਨੀਕਲ ਕੁਐਸਚਨ ਹੈ ਨਾ ਉਹਨਾਂ ਤੇ ਹੀ ਫੋਕਸ ਰੱਖੀਏ, ਫਿਰ ਇਹਦੇ ਲਈ ਸਪੈਸ਼ਲ ਕਿਸੇ ਦਿਨ ਕਰਾਂਗੇ ਵੀ ਕਿੱਥੇ ਆਪਣੇ ਜਿਹੜੇ ਭਰਾ ਆ ਉਹ ਗਲਤੀਆਂ ਕਰਦੇ ਆ ਜੀ। ਜੀ ਬਿਲਕੁਲ, ਇਹ ਕੁਛ ਕੁ ਸੈਂਟ ਦੀ ਜਾਂ ਕੁਛ ਕੁ ਡਾਲਰਾਂ ਦੀ ਜਿਹੜੀ ਚੀਜ਼ ਦੇ ਲਈ ਇੱਦਾਂ ਜਿਹੜਾ ਉਹ ਨਹੀਂ ਕਰਨਾ ਜਿਹੜਾ ਉਹ ਚਾਹੀਦਾ, ਠੀਕ ਨਹੀਂ ਲੱਗਦਾ ਬਿਲਕੁਲ ਵੀ, ਜਿਹੜਾ ਉਹ ਚੰਗੀ ਗੱਲ ਨਹੀਂ ਆ। ਤੇ ਜਿਹੜੀ ਆਪਣੇ ਅਗਲੀ ਆਪਾਂ ਗੱਲ ਕਰਦੇ, ਕਹਿੰਦੇ FMCSA ਨੇ ਥੋੜ੍ਹੀ ਜਿਹੀ ਰਾਹਤ ਕਿਤੇ ਨਾ ਕਿਤੇ ਪ੍ਰੋਸੈਸ ਨੂੰ ਈਜ਼ੀ ਕੀਤਾ ਹੈ, ਜਿਹਨੇ ਕਲਾਸ A ਦਾ CDL ਜਿਨ੍ਹਾਂ ਨੇ ਅਪਗ੍ਰੇਡ ਕਰਨੇ ਆ। ਇਹ ਥੋੜੀ ਜਿਹੜੀ ਆ ਈਜ਼ਮੈਂਟ ਕੀਤੀ ਆ। ਜਿਹੜੀ ਕਲਾਸ B ਦਾ ਲਾਇਸੈਂਸ ਹੈਗਾ ਜਿਹੜਾ ਬੱਸ ਦੇ ਲਈ ਯੂਜ਼ ਕੀਤਾ ਜਾਂਦਾ ਜਾਂ ਹੋਰ ਕਿਸੇ ਕੰਮ ਲਈ ਵੈਨ ਲਈ ਯੂਜ਼ ਕੀਤਾ ਜਾਂਦਾ, ਕਮਰਸ਼ੀਅਲ ਜਿਹੜੀ ਪੈਸੇਂਜਰ ਵੈਨ ਹੈਗੀ ਆ, ਸੋ ਉਤੋਂ ਉਹਨੂੰ ਇਹ ਜਿਹੜਾ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਰੈਗੂਲੇਸ਼ਨ ਸੀਗੀਆਂ ਇਹ ਪਬਲਿਸ਼ ਕੀਤੀਆਂ 2016 ਦੇ ਵਿੱਚ। ਸੋ ਉਸ ਜਿਹੜੀ ਲਾਅ ਨੂੰ ਉਹਨਾਂ ਨੇ ਥੋੜਾ ਜਿਹਾ ਈਜ਼ ਕੀਤਾ ਕਿ ਜੇ ਕਿਸੇ ਨੇ ਕਲਾਸ B ਤੋਂ ਕਲਾਸ A ਦੇ ਵਿੱਚ ਉਹਨੂੰ ਅਪਗ੍ਰੇਡ ਕਰਨਾ ਆ ਤੇ ਉਹਨਾਂ ਨੇ ਈਜ਼ੀ ਕੀਤਾ ਆ, ਉਹਨੂੰ ਸੌਖਾ ਕਰਤਾ ਜਾਂ ਉਹਨੂੰ ਕੁਇਕ ਕਰਤਾ। ਤੇ ਇਹਦੇ ਨਾਲ ਕੀ ਆ ਕਿ ਜਿਹੜੇ ਇਸ ਵੇਲੇ ਆਲਮੋਸਟ ਤੁਸੀਂ ਕਹਿ ਲਓ ਵੀ 11,000 ਦੇ ਕਰੀਬ ਟ੍ਰੇਨਿੰਗਸ ਜਾਂ ਹੋਰ ਬੰਦੇ ਹੈਗੇ ਜਿਹੜੇ ਕਿ ਇਸ ਵੇਲੇ ਟਰਾਈਂਗ ਟੂ ਐਂਟਰ ਦਾ ਮਾਰਕੀਟ, ਸੋ ਉਹਨਾਂ ਦੇ ਲਈ ਇਹ ਥੋੜਾ ਜਿਹਾ ਈਜ਼ੀ ਹੋ ਜਾਊਗਾ, ਕੁਇਕ ਹੋ ਜਾਊਗਾ। ਸੋ ਇਹਦੇ ਨਾਲ ਜਿਹੜੇ ਐਲੀਜੀਬਲ ਡਰਾਈਵਰ ਟ੍ਰੇਨਿੰਗ ਹੈਗੇ ਆ ਤੇ ਮੋਟਰ ਕੈਰੀਅਰ ਅਬਾਊਟ $18 ਮਿਲੀਅਨ ਜਿਹੜਾ ਸਾਲ ਦਾ ਬਚਤ ਹੋਊਗੀ, ਤੇ ਅਬਾਊਟ 27 ਘੰਟੇ ਜਿਹੜਾ ਟਾਈਮ ਆ ਉਹ ਐਵਰੇਜ ਰਿਡਕਸ਼ਨ ਹੋਊਗੀ ਉਹਦੇ ਵਿੱਚ ਕੰਪਲੀਸ਼ਨ ਦੇ ਵਿੱਚ ਜਿਹੜਾ ਲਾਇਸੈਂਸ ਦੀ ਹੋਣ ਹੈਗੀ ਜੀ। ਤੇ ਅਗਲੀ ਖਬਰ ਵੱਲ ਚਲੀਏ ਜਾਂ ਆਪਾਂ ਕਾਲ ਲੈਣੀ ਰਾਜਕਰਮਵੀਰ ਸਿੰਘ ਪਹਿਲਾਂ ਜੀ। ਆਪਣੇ ਨਾਲ ਜਤਿੰਦਰ ਪਾਲ ਜੀ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਜਤਿੰਦਰਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਸਵਾਲ ਸੀਗਾ ਕਿ ਰੈਵਨਿਊ ਦੇ ਉੱਤੇ ਅਸੀਂ ਕੰਮ ਕਰਦੇ ਹਾਂ ਜਦੋਂ ਵੀ ਉਹਨਾਂ ਨੇ ਡਿਸਪੈਚ ਲੈਣੀ ਆ, ਅੱਜ ਕਰ ਲਓ ਟ੍ਰੇਲਰ ਸਾਡਾ ਹੈ ਨਹੀਂ 20% ਲੈਂਦੇ ਨੇ, ਤੇ ਫਿਰ ਉਹ ਕਿਉਂ ਨਹੀਂ ਸਾਨੂੰ ਓਰੀਜਨਲ ਉਹ ਇਨਵੋਇਸ ਵਗੈਰਾ ਜਿਹੜੀ ਉਹਨਾਂ ਨੇ ਪਿੱਛੋਂ ਬ੍ਰੋਕਰ ਤੋਂ ਲਈ ਆ, ਕੀ ਇਹ ਸਾਡਾ ਅਧਿਕਾਰ ਨਹੀਂ ਹੈਗਾ? ਨਹੀਂ, ਬਿਲਕੁਲ। ਜੇ ਤੁਸੀਂ ਗ੍ਰੋਸ ਦੇ ਉੱਤੇ ਪਰਸੈਂਟੇਜ ਲੈਣੇ ਆ ਜਾਂ ਗ੍ਰੋਸ ਦੀ ਤੁਹਾਡੀ ਜਿੱਦਾਂ ਤੁਸੀਂ ਕਹ ਲਓ ਲੋਡ ਦਾ 80% ਤੁਹਾਨੂੰ ਮਿਲਦਾ ਆ, ਤੇ ਉਹਦੇ ਵਿੱਚ ਡੈਫੀਨੇਟਲੀ ਜਿਹੜਾ ਹੈਗਾ ਕਿ ਤੁਹਾਡਾ ਹੱਕ ਹੈਗਾ ਉਹਨੂੰ ਦੇਖਣ ਦਾ, ਕਿ ਤੁਸੀਂ ਉਹਨੂੰ ਦੇਖ ਸਕਦੇ ਆ, ਦੇਖਣਾ ਤੁਹਾਡਾ ਹੱਕ ਬਣਦਾ। ਜਿਹੜੀ ਪਹਿਲਾ ਕੁਐਸਚਨ ਆਇਆ ਸੀਗਾ ਉਹ ਆਇਆ ਸੀਗਾ ਕਿ ਸਾਨੂੰ ਲੋਡ ਦਾ ਰੇਟ ਆਉਂਦਾ, ਸੋ ਉਹਨੂੰ ਟੂ ਦਾ ਟਰੱਕ ਰੇਟ ਕਹਿ ਦਿੰਦੇ ਆ। ਸੋ ਟੂ ਦਾ ਟਰੱਕ ਜਦੋਂ ਤੁਹਾਡਾ ਰੇਟ ਹੁੰਦਾ ਆ, ਦੈਨ ਯੂ ਡੋਂਟ ਨੀਡ ਟੂ ਸੀ ਕਿ ਇਹ ਲੋਡ ਕਿੰਨੇ ਦਾ ਆਇਆ। ਟੂ ਦਾ ਟਰੱਕ ਜੇ ਲੋਡ 5000 ਦਾ ਆਇਆ, ਉਹਦੇ 'ਚ ਉਹਨਾਂ ਨੇ ਆਪਣੇ ਕੱਟ ਕੇ ਪੈਸੇ ਵਾਟਐਵਰ ਕਰਕੇ ਤੁਹਾਨੂੰ 45 ਟੂ ਦਾ ਟਰੱਕ ਰੇਟ ਬਣਾ ਕੇ ਕਨਫਰਮੇਸ਼ਨ ਦਿੱਤੀ ਆ, ਤੇ ਉਹਦੇ ਵਿੱਚ ਤੁਹਾਡੇ ਕੋਲ ਉਹ ਨਹੀਂ ਰਹਿ ਜਾਂਦਾ ਕਿ ਤੁਸੀਂ ਉਹਨਾਂ ਦੀ ਬੈਕ ਐਂਡ ਵਾਲੀ ਜਿਹੜੀ ਆ ਉਹ ਦੇਖੋ। ਪਰ ਜੇ ਤੁਸੀਂ ਗ੍ਰੋਸ ਦੇ ਉੱਤੇ ਤੁਸੀਂ ਪਰਸੈਂਟੇਜ ਲੈਂਦੇ ਆ, ਤੁਹਾਡਾ ਗ੍ਰੋਸ ਦੇਖਣ ਦਾ ਹੱਕ ਹੈਗਾ ਜੀ। ਸੋ ਇਹ ਇੱਕ ਜਿਹੜਾ ਜ਼ਰੂਰ ਪੁਆਇੰਟ ਸਭ ਨੂੰ ਨੋਟ ਕਰ ਡਿਫਰੈਂਸ਼ੀਏਟ ਕਰੋ ਇਹਨੂੰ ਵੀ ਕਿੱਦਾਂ ਤੁਸੀਂ, ਤੁਹਾਡੀ ਸੈਟਅਪ ਕੀ ਹੈਗਾ, ਤੁਹਾਡਾ ਬਿਜ਼ਨਸ ਸੈਟਅਪ ਕੀ ਹੈਗਾ ਉਹਦੇ ਨਾਲ। ਥੈਂਕ ਯੂ ਜਤਿੰਦਰ ਜੀ। ਅਗਲੇ ਕਾਲਰ ਨੇ ਸੁਖਪਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਇਹ ਦੱਸੋ ਜੀ ਵੀ ਜੇ ਟਰੱਕ ਟ੍ਰੇਲਰ ਆਪਦਾ ਸਾਈਨ ਵੀ ਆਪਣੇ ਲੱਗੇ ਨੇ ਤੇ ਪੱਕੇ ਇੱਕ ਡਿਸਪੈਚ ਤੋਂ ਲੋਡ ਲੈਂਦੇ ਇੱਕ ਕੰਪਨੀ ਤੋਂ ਹੀ, ਫਿਰ W2 ਮਿਲੂ ਜਾਂ 1099 ਤੇ? ਜੇ ਦੂਜਾ, ਜੇ ਅਸੀਂ ਉਹਨਾਂ ਤੋਂ ਰੇਟ ਪਹਿਲਾਂ ਵੀ ਇੱਕ ਦੋ ਕਾਲਰਾਂ ਨੇ ਪੁੱਛਿਆ ਹੈਗਾ ਜੀ, ਜੇ ਵੀ ਜਿਹੜਾ ਰੇਟ ਕਨਫਰਮੇਸ਼ਨ ਆ ਅਸੀਂ ਉਹਨਾਂ ਤੋਂ ਵੀ ਬਾਏ ਲਾ ਲੈ ਸਕਦੇ ਹਾਂ ਜੇ ਅਸੀਂ ਉਹਨਾਂ ਨਾਲ ਵੀ ਜਦੋਂ ਲੱਗਣਾ ਆ ਕੋਈ ਪੇਪਰ ਵਰਕ ਕਰੀਏ ਵੀ ਅਸੀਂ ਰੇਟ ਕਨਫਰਮੇਸ਼ਨ ਲੈਣਾ ਆ? ਬਿਲਕੁਲ। ਇਹਦੇ ਵਿੱਚ ਇੱਕ ਤੇ ਇਸ ਤਰ੍ਹਾਂ ਹੈਗਾ ਕਿ ਤੁਹਾਡਾ ਬਿਜ਼ਨਸ ਸੈਟਅਪ ਕੀ ਆ, ਕਿ ਤੁਸੀਂ ਟੂ ਦੀ ਟਰੱਕ ਰੇਟ ਲੈਣੇ ਆ, ਤੁਸੀਂ ਗ੍ਰੋਸ ਲੈਣੇ, ਜਿੱਦਾਂ ਹੁਣੇ ਲਾਸਟ ਕਾਲਰ ਨੇ ਗੱਲ ਕੀਤੀ ਆ। ਜੇ ਉਹ ਸਾਨੂੰ ਰੇਟ, ਜੇ ਸਾਨੂੰ ਉਹ ਦਿੰਦੇ ਆ 5000 ਵੀ ਕਹਿੰਦੇ ਆ 5000 ਦਾ ਲੋਡ ਆ, ਉਹਦੇ ਬਾਅਦ ਚ ਉਸ ਚ ਉਹਨਾਂ ਨੇ ਕੱਟਣਾ 6% ਕੱਟਣਾ ਜਾਂ 8 ਕੱਟਣਾ ਆ, ਏਦਾਂ? ਦੇਖੋ ਜੀ, ਇਹ ਜਿਹੜਾ ਨਾ ਇਹ ਬਿਜ਼ਨਸ ਪ੍ਰੈਕਟਿਸਿਸ ਹੈਗੀਆਂ ਇਸ ਵੇਲੇ, ਕਿਉਂਕਿ ਇਹਦਾ ਕੋਈ ਸੈੱਟ ਰੂਲ ਨਹੀਂ ਹੈਗਾ, ਇਹਦਾ ਕੋਈ ਸੈੱਟ ਪ੍ਰੋਸੈਸ ਨਹੀਂ ਹੈਗਾ, ਸੈੱਟ ਰੂਲ ਨਹੀਂ ਹੈਗਾ। ਇਹ ਜਿਹੜੀ ਕੰਪਨੀ ਨਾਲ ਤੁਸੀਂ ਕੰਮ ਕਰਦੇ ਆ ਉਸ ਕੰਪਨੀ ਦਾ ਮੋਰਲ ਕੈਰੈਕਟਰ ਹੈਗਾ ਕਿ ਉਹ ਤੁਹਾਡੇ ਨਾਲ ਕਿੱਦਾਂ ਡੀਲ ਕਰਦੇ ਆ, ਤੁਹਾਡੇ ਨਾਲ ਕੀ ਬਿਜ਼ਨਸ ਮਾਡਲ ਹੈ ਉਸ ਕੰਪਨੀ ਦਾ। ਜਿਹੜਾ ਪਹਿਲਾ ਕੁਐਸਚਨ ਤੁਸੀਂ ਪੁੱਛਿਆ ਕਿ ਜੇ ਤੁਸੀਂ ਇੱਕੋ ਕੰਪਨੀ ਦੇ ਨਾਲ ਕੰਮ ਕਰਦੇ ਹੈਗੇ ਆ, ਉਹਨਾਂ ਤੋਂ ਬਿਨਾਂ ਹੋਰ ਕਿਸੇ ਨਾਲ ਕੰਮ ਨਹੀਂ ਕਰਦੇ ਹੈਗੇ, ਮੋਸਟ ਪ੍ਰੋਬੇਬਲੀ ਉਹਦੇ ਵਿੱਚ ਕਲਾਸ ਇੱਕ ਫਿੱਟ ਹੁੰਦੀ ਆ ਜਿਹਦੇ 'ਚ ਤੁਸੀਂ W2 'ਚ ਆ ਸਕਦੇ ਕਿ ਬਿਕੋਜ਼ ਤੁਸੀਂ ਇੱਕੋ ਕੰਪਨੀ ਦੇ ਨਾਲ ਇਨਵੋਲਡ ਹੈਗੇ ਆ। ਬਟ ਜੇ ਤੁਹਾਡੇ ਕੋਲ ਆਪਣਾ ਟਰੱਕ ਆ, ਆਪਣਾ ਸਾਰਾ ਕੁਛ ਆ, ਅਸੀਂ ਉਸੇ ਲਈ ਟਰਾਈ ਕਰ ਰਹੇ ਫਾਈਟ ਕਰਨ ਦੀ ਵੀ ਉਸ ਕੈਟੇਗਰੀ ਨੂੰ ਜਿਹੜਾ ਬਾਹਰ ਕੱਢ ਲਿਆ ਜਾਵੇ, ਉਹਨੂੰ ਓਨਰ ਆਪਰੇਟਰ ਦੇ ਤੌਰ ਤੇ ਰਹਿਣ ਦਿੱਤਾ ਜਾਵੇ। ਸੋ ਇਸ ਵੇਲੇ ਅਕੋਰਡਿੰਗ ਟੂ ਦਾ ਲਾ ਇਸ ਵੇਲੇ ਤੁਸੀਂ W2 ਦੇ ਅੰਡਰ ਆਉਂਦੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਇਹਨੂੰ ਜੇ ਬਾਹਰ ਕੱਢ ਲਿਆ ਜਾਵੇ ਤਾਂ ਸ਼ਾਇਦ ਤੁਸੀਂ ਜਿਹੜੀ ਆ 1099 'ਚ ਰਹਿ ਸਕੋ। ਜੇ ਆਪਣਾ ਟਰੱਕ ਟ੍ਰੇਲਰ ਮੇਰਾ ਆਪਦਾ ਸਾਈਨ ਵੀ ਆਪਦੇ ਲੱਗਿਆ, ਮੈਂ ਇੱਕ ਬੰਦੇ ਤੇ ਲੋਡ ਲੈਣਾ ਵਾ, ਫਿਰ ਵੀ ਮੈਨੂੰ W2 ਬਣਦਾ ਬਾਈਲਾ? ਪ੍ਰੋਬਲਮ ਇਹ ਆ ਭਾਜੀ ਕਿ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਲਾਅ ਕਹਿੰਦਾ ਆ, ਇਹ ਮੇਰਾ ਪਰਸਨਲ ਵਿਚਾਰ ਨਹੀਂ ਹੈਗਾ, ਲਾਅ ਜਿਹੜਾ ਉਹ ਕਹਿੰਦਾ ਆ ਕਿ ਜਦੋਂ ਤੁਸੀਂ ਇੱਕ ਡਾਇਰੈਕਟ ਕੰਟਰੋਲ ਦੇ ਵਿੱਚ ਹੈਗੇ ਇੱਕ ਕੰਪਨੀ ਦੇ, ਤੁਹਾਨੂੰ ਜੇ ਕੰਪਨੀ ਤੁਹਾਨੂੰ ਦੇਖੋ ਇਹਦੇ 'ਚ ਬੜੀਆਂ ਸਿੰਪਲ ਤੇ ਬੜੀਆਂ ਮਾਈਨਿਊਟ ਜਿਹੀਆਂ ਚੀਜ਼ਾਂ ਆ। ਜੇ ਤੁਹਾਡਾ ਡਿਸਪੈਚਰ ਤੁਹਾਨੂੰ ਕਾਲ ਕਰਕੇ ਡਾਇਰੈਕਸ਼ਨ ਦੇ ਰਿਹਾ, ਤੁਹਾਡਾ ਡਿਸਪੈਚਰ ਕਾਲ ਕਰਕੇ ਤੁਹਾਨੂੰ ਪਿਕਅਪ ਪੁਆਇੰਟ ਦੱਸ ਰਿਹਾ, ਤੁਹਾਨੂੰ ਰੂਟ ਦੱਸ ਰਿਹਾ ਤੁਸੀਂ ਕਿੱਧਰ ਵੀ ਜਾਣਾ, ਤੇ ਤੁਸੀਂ ਉਸ ਕੰਪਨੀ ਦੇ ਡਾਇਰੈਕਟ ਕੰਟਰੋਲ 'ਚ ਹੈਗੇ ਆ, ਠੀਕ ਹੈ ਨਾ। ਸੋ ਇਹਦੇ ਵਿੱਚ ਟਰੱਕ ਤੁਹਾਡਾ ਆ ਨਹੀਂ ਗਾ, ਉਹ ਅਸੀਂ ਫਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਅਕੋਰਡਿੰਗ ਟੂ ਦਾ ਲਾਅ ਰਾਈਟ ਨਾਓ ਇਟ ਇਜ਼ W2। ਓਕੇ, ਤੇ ਜਿਹੜਾ ਪਹਿਲਾ ਦੂਜਾ ਸੀਗਾ ਵੀ ਜੇ ਅਸੀਂ ਰੇਟ ਕਨਫਰਮੇਸ਼ਨ ਲੈਣਾ ਆ, ਓਕੇ ਜਿਵੇਂ ਤੁਸੀਂ ਦੱਸਿਆ ਵੀ ਠੀਕ ਆ, ਤੇ ਜੇ ਅਸੀਂ ਉਹਨਾਂ ਨਾਲ 2 ਸਾਲ ਕੰਮ ਕਰ ਲੈਂਦੇ ਆ, ਉਸ ਤੋਂ ਬਾਅਦ 'ਚ ਅਸੀਂ ਉਹਨਾਂ ਨੂੰ ਲੇਬਰ ਕੋਡ 'ਚ ਲੈ ਜਾਈਏ ਬਈ ਜਿਹੜੇ ਇਹਨਾਂ ਨੇ ਸਾਨੂੰ ਹਨਾ ਪਰਸੈਂਟੇਜ ਕੱਟ ਕੇ ਰੇਟ ਦਿੱਤੇ ਆ ਵੀ ਮਗਰੋਂ ਜ਼ਿਆਦਾ ਆਏ ਸੀਗੇ, ਅਸੀਂ ਉਹਨਾਂ ਦੇ ਕੇਸ ਕਰ ਸਕਦੇ ਹਾਂ? ਦੇਖੋ ਜੀ, ਇਹ ਚੀਜ਼ ਜਿਹੜੀ ਆ ਇਹ ਇੰਡੀਪੈਂਡੈਂਟ ਕਾਂਟਰੈਕਟਰ ਇਸੇ ਕਰਕੇ ਇਹ ਤੰਗੀਆਂ ਤਕਲੀਫਾਂ ਜਿਹੜੀਆਂ ਨਾ ਇਹੋ ਹੀ ਚੀਜ਼ਾਂ ਹੈਗੀਆਂ, ਕਿਉਂਕਿ ਹੁਣ ਤੁਸੀਂ ਇੰਡੀਪੈਂਡੈਂਟ ਕਾਂਟਰੈਕਟਰ ਆ, ਤੁਸੀਂ ਆਪਣੀ ਮਰਜ਼ੀ ਦੇ ਨਾਲ ਉਹਨਾਂ ਨਾਲ ਕੰਮ ਕੀਤਾ ਆ, ਠੀਕ ਹੈ ਨਾ। ਉਹਨਾਂ ਨੇ ਤੁਹਾਡੇ ਨਾਲ ਕਾਂਟਰੈਕਟ ਕੀਤਾ ਜਾਂ ਕੁਛ ਕੀਤਾ, ਤੁਸੀਂ ਉਹਨਾਂ ਨਾਲ ਕਾਂਟਰੈਕਟ ਕੀਤਾ, ਤੁਸੀਂ ਇੰਡੀਪੈਂਡੈਂਟ ਤੁਸੀਂ ਰਹਿਣਾ ਚਾਹੁੰਦੇ ਆ ਆਪਾਂ ਇੰਡੀਪੈਂਡੈਂਟ ਕਾਂਟਰੈਕਟਰ, ਬਟ ਬੈਨੀਫਿਟ ਆਪਾਂ ਚਾਹੁੰਦੇ ਆ EMPLOYEE ਦੇ। ਸੋ ਇਹ 2 ਡਿਫਰੈਂਟ ਚੀਜ਼ਾਂ ਹੈਗੀਆਂ। ਸੋ ਇਹਨਾਂ ਨੂੰ ਥੋੜਾ ਜਿਹਾ ਆਪਾਂ ਇਹ ਚੀਜ਼ ਨੂੰ ਥੋੜਾ ਜਿਹਾ ਡਿਫਰੈਂਸ਼ੀਏਟ ਕਰੋ। ਜਦੋਂ ਤੁਸੀਂ ਇੰਡੀਪੈਂਡੈਂਟ ਬਿਜ਼ਨਸ ਓਨਰ ਹੈਗੇ ਆ, ਤੁਸੀਂ ਐਕਸੈਪਟ ਕੀਤਾ ਲੋਡ ਹੋ ਜਿੰਨੇ ਦਾ ਉਹ ਆਇਆ,
ਤੁਸੀਂ ਸਾਈਨ ਕੀਤੇ ਆ ਕਨਫਰਮੇਸ਼ਨ ਤੇ, ਉਹ ਇਹ ਡਿਫਰੈਂਟ ਬਿਜ਼ਨਸ ਮਾਡਲ ਹੈਗਾ। ਇਹਦੇ ਵਿੱਚ ਤੁਹਾਡੀ ਔਰ ਤੁਹਾਡੀ ਕੰਪਨੀ ਦੀ ਆਪਸੀ ਜਿਹੜੀ ਕੰਟਰੈਕਟ ਹੈਗਾ, ਆਪਸੀ ਤੁਹਾਡੀ ਗੱਲਬਾਤ ਆ ਉਹ ਆ। ਇੱਕ ਆਉਂਦਾ ਆ ਜਿਹੜਾ EMPLOYEE। ਪਹਿਲੀ ਗੱਲ ਦੱਸੀ ਆ W2 ਵਾਲੀ ਬਈ, ਉਹਦੇ ਹਿਸਾਬ ਨਾਲ ਤਾਂ ਫਿਰ ਅਸੀਂ, ਤੁਸੀਂ ਕਹਿੰਦੇ ਵੀ W2 ਬਣਦਾ ਵਾ ਵੀ ਹੈਗੇ ਅਸੀਂ ਟਰੱਕ ਟ੍ਰੇਲਰ ਆਪਦਾ ਚਲਾ ਰਹੇ ਆ ਵੀ। ਹਾਂਜੀ, ਟਰੱਕ ਟ੍ਰੇਲਰ W2 ਆਪਾਂ ਲੈਂਦੇ ਨਹੀਂ ਨਾ ਭਾਜੀ, ਇੱਕ ਬੰਦੇ ਨਾਲ ਹੀ ਅਸੀਂ ਕੰਮ ਕਰ ਰਹੇ ਆ ਵੀ। ਹਾਂਜੀ ਕੱਜ ਕੇ ਝੋਲੇ ਜਿਹੀ ਗੱਲ ਪੈ ਰਹੀ ਆ, ਮੈਨੂੰ ਕੋਈ ਕਲੀਅਰ ਨਹੀਂ। ਉਹ ਬਿਲਕੁਲ ਇਸ ਵੇਲੇ ਕਲੀਅਰ ਨਹੀਂ ਹੈਗੀ ਗੱਲ। ਇਸ ਵੇਲੇ ਮੈਂ ਵੀ ਇਹ ਗੱਲ ਤੇ ਤੁਹਾਡੇ ਨਾਲ ਸਹਿਮਤ ਹੈ, ਕਲੀਅਰ ਨਹੀਂ ਹੈਗੀ। ਇਸੇ ਚੀਜ਼ ਨੂੰ ਕਲੀਅਰ ਕਰਨ ਨੂੰ ਅਸੀਂ ਆ ਜਿਹੜੀ ਫਾਈਟ ਹੁਣ ਜਿਹੜੀ ਨਾਪਟਾ ਦੇ ਵੱਲੋਂ ਲੜ ਰਹੇ ਹਾਂ, ਇਸੇ ਕਰਕੇ ਇੱਥੇ ਸੈਕਰਾਮੈਂਟੋ ਆਇਆ ਬੈਠਾ ਮੈਂ, 11 ਵਜੇ ਮੀਟਿੰਗ ਵੀ ਆ। ਇਹ ਚੀਜ਼ਾਂ ਇਸੇ ਕਰਕੇ ਕੀਤੀਆਂ ਜਾ ਰਹੀਆਂ ਵੀ ਇਹਨੂੰ ਕਲੀਅਰ ਕੀਤਾ ਜਾਵੇ। ਪਰ ਜੇ ਤੁਸੀਂ W2 ਮੰਨਦੇ ਆਪਣੇ ਆਪ ਨੂੰ, ਪਰ ਤੁਸੀਂ W2 ਲੈਂਦੇ ਹੀ ਨਹੀਂ, ਹੈ ਨਾ। ਜਿੰਨਾ ਚਿਰ ਤੁਸੀਂ ਲੈਂਦੇ ਨਹੀਂ ਉਹਨਾਂ ਚਿਰ ਤੁਹਾਡੇ ਹੱਕ ਸ਼ੁਰੂ ਨਹੀਂ ਹੁੰਦੇ। ਜੀ ਧੰਨਵਾਦ ਜੀ। ਥੈਂਕ ਯੂ। ਤੇ ਅਗਲੇ ਕਾਲਰ ਨੇ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ ਵੀ ਜਿੱਦਾਂ ਮੇਰੇ ਕੋਲ ਆਪਣੀਆਂ ਅਥਾਰਟੀਜ਼ ਹੈਗੀਆਂ ਨਾ, ਤੇ ਟਰੱਕ ਟ੍ਰੇਲਰ ਵੀ ਆਪਣਾ ਹੈਗਾ, ਤੇ ਪਰ ਮੈਂ ਕੰਪਨੀ ਇੱਕ ਕੋਲੋਂ ਲੋਡ ਲੈਂਦਾ ਹੈਗਾ, ਤੇ ਕੀ ਮੈਂ 1090 ਦੇ ਅੰਡਰ ਆਵਾਂ ਜਾਂ ਦੂਸਰੇ ਪਾਸੇ? ਭਾਜੀ ਉਹੋ ਹੀ ਸੇਮ ਹੀ ਸਵਾਲ ਹੈ ਤੁਹਾਡਾ ਵੀ। ਉਹਨਾਂ ਦੇ ਵਾਲਾ ਵੀ ਇੱਕੋ ਕੰਪਨੀ ਦੇ ਕੋਲ ਕੰਮ ਕਰਦੇ ਆ, ਡਾਇਰੈਕਟ ਕੰਟਰੋਲ ਦੇ ਵਿੱਚ ਹੈਗੇ, ਇੱਕੋ ਕੰਪਨੀ ਦੇ ਡਾਇਰੈਕਟ ਕੰਟਰੋਲ 'ਚ ਤੁਸੀਂ ਦੂਸਰੇ ਕਿਸੇ ਦਾ ਲੋਡ ਨਹੀਂ ਚੱਕਦੇ। ਕੋਸ਼ਿਸ਼ ਇਹ ਹੈ ਕਿ ਤੁਹਾਡੇ ਵਾਲੀ ਕੈਟੇਗਰੀ ਜਿਹੜੀ ਆ ਉਹਨੂੰ ਬਾਹਰ ਕੱਢਿਆ ਜਾਵੇ, ਉਹਨੂੰ ਬਾਹਰ ਰੱਖਿਆ ਜਾਵੇ। ਸੋ ਹਾਲ ਦੀ ਘੜੀ ਜਿਹੜਾ ਆ ਉਹ ਇਹ ਕਲੀਅਰ ਨਹੀਂ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਵੇਗ ਹੈਗਾ, ਗ੍ਰੇ ਏਰੀਆ ਬਹੁਤ ਜ਼ਿਆਦਾ ਹੈਗਾ, ਕਿਉਂਕਿ ਤੁਹਾਡੇ ਉੱਤੇ ਇੱਕ ਜਿਹੜੀ ਆ ਆਈਟਮ ਲਾਗੂ ਹੁੰਦੀ ਆ, ਪਰ ਦੂਜੇ ਤਰੀਕੇ ਦੇ ਨਾਲ ਜੇ ਤੁਹਾਡੇ ਕੋਲ ਆਪਣਾ MC ਨੰਬਰ ਹੈਗਾ, ਆਪਣਾ ਸਾਰਾ ਕੁਛ ਹੈਗਾ, ਆਪਣੇ ਤੁਹਾਡੇ ਸਟਿੱਕਰ ਲੱਗੇ ਆ, ਸਾਰਾ ਕੁਛ ਆਪਣਾ ਤੁਹਾਡਾ ਚੱਲ ਰਿਹਾ, ਤੇ ਉਹਦੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਉਹ 1099 ਹੋ। ਪਰ ਜੇ ਤੁਸੀਂ ਡਾਇਰੈਕਟ ਕੰਟਰੋਲ ਦੇ ਵਿੱਚ ਦੇਖਿਆ ਜਾਵੇ ਤਾਂ ਤੁਸੀਂ ਉਹ W2 'ਚ ਹੈ। ਸੋ ਇਹੋ ਹੀ ਕਲੈਰਿਟੀ ਕਰਨ ਦੀ ਟਰਾਈ ਕੀਤੀ ਜਾ ਰਹੀ ਹੈ। ਬਿਲਕੁਲ। ਸੋ ਇਹ ਏਦਾਂ ਲੱਗਦਾ ਵੈਸੇ ਰਮਨ ਜੀ, ਕਿਉਂਕਿ ਇਕੱਲੇ ਟਰੱਕਰ ਦੇ ਨਾਲ ਨਹੀਂ ਇਹ ਜਿਹੜੀ ਸਮੱਸਿਆ ਇਹ ਹੋਰ ਵੀ ਕਈਆਂ ਦੇ ਨਾਲ ਜਿਹੜੀ ਹੋ ਸਕਦੀ ਆ। ਖਾਸ ਕਰਕੇ ਤੁਸੀਂ ਦੇਖੋ ਵੀ ਬਹੁਤ ਸਾਰੇ ਜਿਹੜੇ ਡਾਕਟਰ ਔਨ ਕਾਲ ਹੁੰਦੇ, ਕਦੀ ਕਿਸੇ ਹਸਪੀਟਲ 'ਚ, ਕਦੀ ਕਿਸੇ ਹਸਪੀਟਲ 'ਚ, ਬਹੁਤ ਸਾਰੇ ਮੈਡੀਕਲ ਪ੍ਰੋਫੈਸ਼ਨ ਦੇ ਨਾਲ ਤੁਸੀਂ ਕਹਿ ਲਓ ਵੀ ਇਦਾਂ ਦੇ ਆ। ਸੇਮ ਸਿਚੁਏਸ਼ਨ ਉਹ ਵੀ ਸੇਮ ਸਿਚੁਏਸ਼ਨ 'ਚ ਹੈਗੇ ਆ। ਜਿਹੜਾ ਇਸ ਵੇਲੇ ਰੀਅਲ ਸਟੇਟ ਬ੍ਰੋਕਰ ਹੈਗਾ ਆ, ਉਹਦੇ ਅੱਗੇ ਜਿਹੜੇ ਰੀਅਲ ਸਟੇਟ ਏਜੰਟ ਕੰਮ ਕਰਦੇ ਆ, ਉਹ ਵੀ ਇਸੇ ਸਿਚੁਏਸ਼ਨ 'ਚ ਹੈਗੇ ਆ। ਉਹ ਵੀ 1099 W2 ਵਾਲੇ ਚੱਕਰ 'ਚ ਫਸੇ ਹੋਏ ਆ। ਸੋ ਇਹ ਜਿਹੜਾ ਲਾਅ ਹੈਗਾ ਆ, ਇਹਨੇ ਆਲਮੋਸਟ ਕੈਲੀਫੋਰਨੀਆ ਦੇ ਵਿੱਚ ਓਵਰ 2 ਮਿਲੀਅਨ ਜਿਹੜੇ ਇੰਡੀਪੈਂਡੈਂਟ ਕਾਂਟਰੈਕਟਰਸ ਇਸ ਵੇਲੇ ਕਹਿੰਦੇ ਆਪਣੇ ਆਪ ਨੂੰ, ਲੇਕਿਨ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਖਤਰੇ 'ਚ ਪਿਆ ਹੋਇਆ, ਜਸਟ ਇਸ ਕਰਕੇ ਕਿ ਇਹ ਜਿਹੜਾ ਬਿਲਕੁਲ ਕਲੈਰਿਟੀ ਨਹੀਂ ਹੈਗੀ ਇਹਦੇ ਵਿੱਚ ਵੀ। ਸੋ ਬਿਲਕੁਲ ਰਮਨ ਜੀ, ਪ੍ਰੋਬਲਮ ਉਸ ਲਈ ਆਉਂਦੀ ਆ ਜਿਹੜੇ ਕਿਸੇ ਦੀ ਡੈਥ ਹੁੰਦੀ ਆ ਜਾਂ ਕਿਸੇ ਦੇ ਸੱਟ ਲੱਗਦੀ ਆ, ਫਿਰ ਉਹ ਕਹਿੰਦੇ ਜੀ ਸਾਡੀ ਤਾਂ ਹੁਣ ਟਰੱਕਿੰਗ ਕੰਪਨੀ ਕਵਰ ਨਹੀਂ ਕਰਦੀ, ਕਿਉਂਕਿ ਜਦ ਤੁਸੀਂ W2 ਤੇ ਹੈ ਨਹੀਂ, ਤੇ W2 ਤੇ ਹੁੰਦੇ ਤੁਹਾਡੀ ਉਹਨੀ ਵਰਕਰਸ ਕੌਮ $1 ਮਿਲੀਅਨ ਦੀ ਲਈ ਹੁੰਦੀ ਤੇ ਉਹ ਕਵਰ ਹੋਣਾ ਸੀ। ਆਪਾਂ ਪਿਛਲੇ ਜਦੋਂ ਤੋਂ ਪੰਜਾਬੀ ਰੇਡੀਓ USA ਸ਼ੁਰੂ ਹੋਇਆ, ਮੈਂ ਰਾਜਕਨਵੀਰ ਸਿੰਘ ਨਾਲ ਅੱਗੇ ਵੀ ਗੱਲ ਕਰਦਾ, ਘੱਟੋ ਘੱਟ 20 ਤੋਂ ਵੱਧ ਮੌਤਾਂ ਤਾਂ ਘੱਟੋ ਘੱਟ ਸਾਡੇ ਰੇਡੀਓ ਤੇ ਅਨਾਉਂਸ ਹੋਈਆਂ ਆਪਣੇ ਡਰਾਈਵਰਾਂ ਦੀਆਂ। ਤੇ ਮੈਜੋਰਿਟੀ ਆਫ ਦਾ ਟਾਈਮ ਫਿਰ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਅਨਫੋਰਚੂਨੇਟਲੀ, ਫਿਰ ਆਪਾਂ ਗੁਰੂ ਘਰਾਂ 'ਚ ਪੈਸੇ ਇਕੱਠੇ ਸ਼ੁਰੂ ਕਰਦੇ ਹਾਂ ਟੇਬਲ ਲਾ ਕੇ, ਜਦ ਕਿ ਹਰ ਇੱਕ ਬੰਦਾ ਜਿਹੜਾ ਇੰਸ਼ੋਰੈਂਸ ਦੇ ਅੰਡਰ ਕਵਰ ਹੋਣਾ ਚਾਹੀਦਾ ਹੈਗਾ। ਠੀਕ ਹੈ, ਬਿਲਕੁਲ। ਤੇ ਬਾਕੀ ਇੱਕ ਰਾਜ ਮੈਂ ਹੋਰ ਗੱਲ ਦੱਸ ਦਿਆਂ, ਆਹ ਜਿਹੜਾ ਵੀਕ ਹੈਗਾ ਇਸ ਵੇਲੇ, ਆਹ ਵੀਕ ਨੈਸ਼ਨਲ ਕੰਜ਼ਿਊਮਰ ਪ੍ਰੋਟੈਕਸ਼ਨ ਵੀਕ ਦੇ ਤੌਰ ਤੇ ਮਨਾਇਆ ਜਾ ਰਿਹਾ। ਸੋ ਜਿਹੜੀਆਂ ਕੰਪਲੇਂਟਸ ਹੈਗੀਆਂ ਕੋਈ ਵੀ ਕਿਸੇ ਵੀ ਜਿਹੜੀਆਂ ਕੰਪਨੀਜ਼ ਲਈ ਤੁਸੀਂ ਕੰਮ ਕਰਦੇ ਆ, ਸੋ ਜਿਹੜਾ US DOT ਇੰਸਪੈਕਟਰ ਜਨਰਲ ਹੈਗਾ, ਉਹਦੇ ਨਾਲ ਤੁਸੀਂ ਕੰਪਲੇਂਟ ਫਾਈਲ ਕਰ ਸਕਦੇ ਆ। ਜਿਹੜਾ ਨੰਬਰ ਹੈਗਾ 800-424-9071। ਤੇ ਆਹ ਜਿਹੜਾ ਨੈਸ਼ਨਲ ਕੰਜ਼ਿਊਮਰ ਪ੍ਰੋਟੈਕਸ਼ਨ ਵੀਕ ਹੈਗਾ, ਇਹਦੇ ਦਰਮਿਆਨ ਜਿਹੜਾ DOT ਆ, FMCSA ਆ, ਜਿਹੜੇ ਸ਼ਿਪਰ ਤੁਹਾਨੂੰ ਤੰਗ ਕਰਦੇ ਆ, ਸ਼ਿਪਰ ਦੇ ਪ੍ਰੋਬਲਮ ਆਉਂਦੀ ਆ ਜਾ ਕੇ, ਸੋ ਇਹ ਜਿਹੜਾ ਨੈਸ਼ਨਲ ਕੰਜ਼ਿਊਮਰ ਪ੍ਰੋਟੈਕਸ਼ਨ ਹੈਗੀ ਆ, ਉਹਨਾਂ ਦੀ ਜਿਹੜੀ ਵੈਬਸਾਈਟ ਆ, ਤੁਸੀਂ ਆਲਵੇਜ਼ ਉੱਥੇ ਜਾ ਕੇ ਕੰਪਲੇਂਟ ਫਾਈਲ ਕਰ ਸਕਦੇ ਆ ਸ਼ਿਪਰ ਦੇ ਖਿਲਾਫ, ਜਿੱਥੇ ਤੁਹਾਨੂੰ ਰੋਕ ਕੇ ਰੱਖਿਆ ਜਾਂਦਾ, ਡਿਟੈਂਸ਼ਨ ਨਹੀਂ ਮਿਲਦੀ, ਜਾਂ ਉੱਥੇ ਦੇ ਕਿਹੜੇ ਇਸ਼ੂਜ਼ ਹੈਗੇ ਆ। ਸੋ ਉਹ ਫਿਰ ਮੈਂ ਇੱਕ ਵਾਰੀ ਯਾਦ ਕਰਾ ਦਿਆਂ ਸਾਰਿਆਂ ਨੂੰ ਵੀ ਉਹ ਜਿਹੜੀ ਕੰਪਲੇਂਟ ਹੈਗੀ ਆ, ਉਹ ਡੈਫੀਨੇਟਲੀ ਜੇ ਤੁਸੀਂ ਕਿਸੇ ਸ਼ਿਪਰ ਦੇ ਨਾਲ, ਕਿਸੇ ਬ੍ਰੋਕਰ ਦੇ ਨਾਲ ਕਿਤੇ ਵੀ ਤੁਹਾਡੀ ਪ੍ਰੋਬਲਮ ਹੈਗੀ ਆ, ਤੇ ਕੰਪਲੇਂਟ ਜ਼ਰੂਰ ਫਾਈਲ ਕਰਨੀ ਸ਼ੁਰੂ ਕਰੋ, ਕਿਉਂਕਿ ਜਿੰਨੀ ਆਪਾਂ ਕੰਪਲੇਂਟ ਫਾਈਲ ਕਰਾਂਗੇ ਓਨਾ ਹੀ ਆਪਾਂ ਨੂੰ ਜਿਹੜਾ ਅਲਟੀਮੇਟਲੀ ਉਹਦਾ ਬੈਨੀਫਿਟ ਮਿਲਣਾ ਸ਼ੁਰੂ ਹੋਊਗਾ। ਬਿਲਕੁਲ। ਨਾਲੇ ਜਦੋਂ ਉਹਨਾਂ ਦੇ ਉੱਤੇ ਫਿਰ ਪ੍ਰੈਸ਼ਰ ਪੈਂਦਾ ਹੈ, ਉਹਨਾਂ ਦੇ ਉੱਤੇ ਵੀ ਤੁਹਾਨੂੰ ਕੁਛ ਨਾ ਕੁਛ ਜਿਹੜਾ ਉਸ ਦੇ ਮਾਮਲੇ 'ਚ ਠੀਕ ਕਰਨਾ ਹੀ ਪੈਣਾ ਆ। ਤੇ ਰਮਨ ਜੀ ਥੈਂਕ ਯੂ ਬਹੁਤ ਬਹੁਤ, ਕਿਉਂਕਿ ਸਮਾਂ ਆਪਣਾ ਜਿਹੜਾ ਆਲਰੇਡੀ ਜਿਹੜਾ ਸਮਾਪਤ ਹੋ ਚੁੱਕਾ। ਮਾਫੀ ਚਾਹੁੰਦੇ ਆ
ਹੋਰ ਕਾਲਸ ਜਿਹੜੀਆਂ ਉਹ ਅਸੀਂ ਨਹੀਂ ਲੈ ਸਕਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ। ਅਗਲੇ ਵੀਰਵਾਰ ਨੂੰ ਫੇਰ ਜਿਹੜਾ ਇਹ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਵਾਂਗੇ, ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ। ਉਦੋਂ ਜਿਹੜੇ ਤੁਹਾਡੇ ਹੋਰ ਜਿਹੜੇ ਸਵਾਲਾਂ ਨੂੰ ਲੈ ਕੇ ਤੁਸੀਂ ਜ਼ਰੂਰ ਜਿਹੜਾ ਉਹ ਹਾਜ਼ਰ ਹੋਇਆ, ਤੁਹਾਡੇ ਹੋਰ ਸਵਾਲਾਂ ਦੇ ਜਵਾਬ ਦੇਣ ਦੀ ਜਿਹੜੀ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ। ਥੈਂਕ ਯੂ ਰਮਨ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਜੀ, ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਇੱਕ ਜਿਹੜੀ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੁੰਦੇ, ਕਿਸੇ ਨੇ ਡਿਫਰੈਂਸ ਪੁੱਛਿਆ ਆ W2 ਤੇ 1099 ਦਾ, ਵੀ ਕੀ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਜਿਹੜਾ ਫਰਕ ਹੈਗਾ? ਸੋ W2 ਬਿਲਕੁਲ ਜਿੱਦਾਂ ਤੁਸੀਂ ਆਮ ਕਿਸੇ ਕੰਪਨੀ 'ਚ ਕੰਮ ਕਰਦੇ ਹੈਗੇ, ਕੋਈ ਗੈਸ ਸਟੇਸ਼ਨ ਤੇ ਕਿਤੇ ਵੀ ਕਰਦੇ ਕੰਪਨੀ 'ਚ, ਤੁਹਾਨੂੰ ਤੁਹਾਡਾ ਪੇਰੋਲ ਜਿਹੜਾ ਪੇ ਸਟਾਫ ਆਉਂਦਾ ਉਹਦੇ 'ਚ ਤੁਹਾਡਾ ਟੈਕਸ ਕੱਟਿਆ ਜਾਂਦਾ, ਕੋਈ ਫੈਡਰਲ ਵੀ ਸਟੇਟ ਵੀ ਮੈਡੀਕੈਸ ਜੋ ਵੀ ਹੁੰਦਾ ਸਾਰਾ ਕੁਛ। ਐਂਡ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ W2 ਦਿੰਦੇ ਆ, ਉਹਦੇ 'ਚ ਤੁਹਾਡੀ ਜਿੰਨੀ ਤੁਹਾਡੀ ਗ੍ਰੋਸ ਪੇ ਹੁੰਦੀ ਆ, ਕਿੰਨਾ ਟੈਕਸ ਕੱਟਿਆ ਗਿਆ, ਸਟੇਟ ਸੋਸ਼ਲ ਸਿਕਿਉਰਿਟੀ ਸਾਰਾ ਕੁਛ ਸ਼ੋ ਹੁੰਦਾ। ਜਿਹੜਾ 1099 ਹੁੰਦਾ ਉਹ ਲਮਸਮ ਆ, ਉਹ ਟੋਟਲੀ ਜਿੰਨਾ ਤੁਹਾਨੂੰ ਜਿੰਨੇ ਦੇ ਚੈੱਕ ਕਹਿੰਦੇ ਜੀ, ਜਦੋਂ ਕਾਲ ਆਉਂਦੀ ਨਾ ਕਿੰਨਾ ਚੈੱਕ ਜੀ, $7,000 6,000 5,000 ਟੋਟਲ ਜੋੜ ਕੇ ਉਹ ਤੁਹਾਨੂੰ ਦੇ ਦਿੰਦੇ ਹੈਗੇ ਆ। ਐਂਡ ਤੇ ਟੈਕਸ ਸਾਰਾ ਕੁਛ ਤੁਸੀਂ ਦੇਣਾ ਹੈਗਾ। ਸੋ 1099 ਦਾ ਮਤਲਬ ਇਹ ਆ ਵੀ ਤੁਸੀਂ ਜਿਹਦੇ ਲਈ ਕੰਮ ਕਰਦੇ ਆ ਉਹਨਾਂ ਦੇ ਤੁਸੀਂ ਇੰਪਲਾਈ ਹੈ ਨਹੀਂ, ਆਹੀ ਰੌਲਾ ਪਿਆ ਹੈ। ਬਿਲਕੁਲ 1099 ਬੇਸਿਕਲੀ ਟੈਕਸੇਬਲ ਇਨਕਮ ਜਿਹੜੀ ਲਮਸਮ ਜਿਹੜੀ ਦੱਸੀ ਜਾਂਦੀ ਹੈ, ਤੇ W2 ਬੇਸਿਕਲੀ ਵੇਜ ਸੈਲਰੀ, ਜਿਸ ਨੂੰ ਜਿਹੜਾ ਆਖਿਆ ਜਾਂਦਾ ਵੀ ਤੁਹਾਨੂੰ ਇੱਕ ਕੰਮ ਦੇ ਜਿਹੜੇ ਆ ਮਹੀਨੇ ਬੱਦੀ, ਕਿਸੇ ਦੇ ਵੀਕ ਦੇ ਹਿਸਾਬ ਨਾਲ, ਕਿਸੇ ਦੇ ਘੰਟਿਆਂ ਦੇ ਹਿਸਾਬ ਦੇ ਨਾਲ ਜਿਹੜੇ ਉਹ ਹੁੰਦੇ ਆ। ਸੋ ਉਹ ਜਿਹੜਾ ਮੇਨ ਜਿਹੜਾ ਉਹ ਡਿਫਰੈਂਸ ਇਸ ਦੋਨਾਂ ਚੀਜ਼ਾਂ ਦੇ ਵਿੱਚ ਹੈਗਾ ਆ। ਤੇ ਹਰਜੋਤ ਸਿੰਘ ਜੀ, ਸਮਾਂ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno